ਸਤਿ ਸ਼੍ਰੀ ਅਕਾਲ ਸੋਤਿਓ। ਅੱਜ ਨਵੰਬਰ ਦੀ 24 ਤਰੀਕ ਆ, ਦਿਨ ਵੀਰਵਾਰ ਆ। ਤੁਹਾਡੇ ਲਈ ਸਵੇਰ ਦਾ ਅਪਡੇਟ ਟਰੱਕਿੰਗ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ। ਜੁੜ ਚੁੱਕੇ ਨੇ ਆਪਣੇ ਨਾਲ ਰਮਨ ਸਿੰਘ ਢਿੱਲੋਂ ਜੀ। ਰਮਨ ਜੀ, ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਾਰੇ ਸੁਣਨ ਵਾਲਿਆਂ ਨੂੰ ਪਿਆਰ ਤੇ ਸਤਿ ਸ਼੍ਰੀ ਅਕਾਲ। ਸਾਡੇ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਹਰ ਤਰੀਕੇ ਦੇ ਤੁਸੀਂ ਇੰਸ਼ੋਰੈਂਸ ਕਰਵਾ ਸਕਦੇ ਹੋ। ਇਸ ਮੌਕੇ ਕਵਰਡ ਕੈਲੀਫੋਰਨੀਆ ਹੈਲਥ ਇੰਸ਼ੋਰੈਂਸ ਓਬਾਮਾ ਕੇਅਰ ਦੀਆਂ ਨਵੀਆਂ ਐਪਲੀਕੇਸ਼ਨਸ ਰੀਨਿਊਅਲਸ ਦਾ ਵਕਤ ਚੱਲ ਰਿਹਾ ਆ। ਉਸ ਬਾਰੇ ਜਾਣਕਾਰੀ ਲਈ ਤੁਸੀਂ ਇਹਨਾਂ ਦੇ ਨਾਲ ਸੰਪਰਕ ਕਰ ਸਕਦੇ ਹੋ। ਜੇ ਤੁਸੀਂ 65 ਸਾਲ ਦੇ ਹੋ ਚੁੱਕੇ ਹੋ ਜਾਂ 65 ਸਾਲ ਦੇ ਹੋਣ ਵਾਲੇ ਹੋ ਤਾਂ ਤੁਸੀਂ ਮੈਡੀਕੇਅਰ ਦੇ ਲਈ ਅਪਲਾਈ ਕਰਨਾ ਚਾਹੁੰਦੇ ਹੋ, ਉਹਦੇ ਵੱਖ-ਵੱਖ ਪਲਾਨਸ ਬਾਰੇ ਜਾਣਕਾਰੀ ਹਾਸਿਲ ਕਰਨਾ ਚਾਹੁੰਦੇ ਹੋ ਤਾਂ ਕਾਲ ਕਰੋ ਖਾਲਸਾ ਇੰਸ਼ੋਰੈਂਸ ਏਜੰਸੀ 408-272-2500 4082722500। ਟਿਰਕੀਆਣਾ ਇਮੀਗ੍ਰੇਸ਼ਨ ਲਾ ਫਰਮ ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟਿਰਕੀਆਣਾ 415-909-0503। ਮਨਜੀਤ ਸਿੰਘ, ਨਰਿੰਦਰ ਕੌਰ ਕੁਲਾਰ, ਅਵਤਾਰ ਸਿੰਘ, ਮੰਜਲ ਕਲੋਵਿਸ, ਸਤਨਾਮ ਸਿੰਘ, ਅਮਰਜੀਤ ਸਿੰਘ ਦਸਾਂਝ, ਸਨੀ ਬੋਲੇਵਾਲ, ਯੂਬਾ ਸਿਟੀ, ਪਰਮਜੀਤ ਸਿੰਘ ਦਿਓਲ ਫਰੈਜ਼ਨੋ, ਲਖਵੀਰ ਸਿੰਘ ਸਮਰਾ ਟੈਕਸਸ, ਜਰਨੈਲ ਸਿੰਘ ਜੌਹਰ, ਹਰਨੇਕ ਸਿੰਘ ਪਾਵਲਾ ਰੈਂਟਨ ਵਾਸ਼ਿੰਗਟਨ, ਓਂਕਾਰ ਸਿੰਘ ਫਰੈਜ਼ਨੋ, ਸਰਬਜੀਤ ਸਿੰਘ ਮਿੰਡਨ ਗੈਸ ਐਂਡ ਫੂਡ ਐਲਕੋ ਨਵਾਡਾ, ਕਰਮਵੀਰ ਸਿੰਘ ਟਰਲੌਕ, ਹਰਜੀਤ ਸਿੰਘ ਲੈਥਰੋ ਪੈਂਟੀਲੋਪ ਟਰੱਕ ਸਟਾਪ ਬਰਨਸ ਵਾਇਓਮਿੰਗ, ਗੁਰਪਾਲ ਸਿੰਘ ਗਿੱਲ ਸੈਕਰਾਮੈਂਟੋ, ਸੇਵਕ ਸਿੰਘ ਹੋਲਿਸਟਰ, ਬਿੰਦਰ ਧਾਲੀਵਾਲ, ਮੇਜਰ ਸਿੰਘ ਸਿੱਧੂ, ਗੁਰਮੇਲ ਸਿੰਘ ਲਿੱਦੜ, ਧਰਮ ਸਿੰਘ, ਕੁਲਦੀਪ ਸਿੰਘ ਸੰਘਾ ਬੇਕਰਸਫੀਲਡ ਤੇ ਰੋਡ ਐਂਡ ਰੌਬ ਈਸ਼ੂ ਟਰੱਕ ਟ੍ਰੇਲਰ ਪਾਰਟਸ, ਜਿਨ੍ਹਾਂ ਦੀਆਂ 2 ਲੋਕੇਸ਼ਨ ਨੇ ਟਰਲਕ ਅਤੇ ਸਟਾਕਟਨ ਦੇ ਵਿੱਚ। ਬ੍ਰੇਕ ਪਾਰਟਸ, ਸਸਪੈਂਸ਼ਨ ਪਾਰਟਸ, ਇਲੈਕਟ੍ਰੀਕਲ ਸਟਾਰਟਰ, ਕੂਲਿੰਗ ਪਾਰਟਸ, ਸ਼ੌਕ ਡਰਮਸ, ਬਹੁਤ ਹੀ ਵਾਜਿਬ ਕੀਮਤਾਂ ਦੇ ਉੱਤੇ ਹਾਈ ਕੁਆਲਿਟੀ ਤੇ ਆਫਟਰ ਮਾਰਕੀਟ ਪਾਰਟਸ ਇਹਨਾਂ ਦੇ ਕੋਲੋਂ ਤੁਸੀਂ ਖਰੀਦ ਸਕਦੇ ਹੋ। ਟਰਲਕ ਦੇ ਲਈ ਕਾਲ 2096687183 ਤੇ ਸਟਾਕਟਨ ਲਈ ਕਾਲ 2094102222। ਇਹਨਾਂ ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408-722-7698 ਦੇ ਉੱਤੇ। ਗੱਲਬਾਤ ਦਾ ਸਿਲਸਿਲਾ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਤਿੰਨਾਂ ਵੱਲੋਂ ਸਮੂਹ ਪੰਜਾਬੀ ਰੇਡੀਓ USA ਦੀ ਟੀਮ ਵੱਲੋਂ ਤੁਹਾਨੂੰ, ਤੁਹਾਡੇ ਪਰਿਵਾਰਾਂ ਨੂੰ ਥੈਂਕਸਗਿਵਿੰਗ ਦੀਆਂ ਅਸੀਂ ਬਹੁਤ-ਬਹੁਤ ਵਧਾਈਆਂ ਦਿੰਦੇ ਹਾਂ। ਸਾਰਿਆਂ ਨੂੰ ਹੈਪੀ ਥੈਂਕਸਗਿਵਿੰਗ। ਹਰਜੋਤ ਜੀ ਤੁਹਾਨੂੰ ਵੀ, ਰਮਨ ਜੀ ਤੁਹਾਨੂੰ ਜੀ। ਬਿਲਕੁਲ, ਸਾਰੇ ਸਾਡੇ ਸਰੋਤਿਆਂ ਨੂੰ ਸਾਰਿਆਂ ਨੂੰ ਬਹੁਤ-ਬਹੁਤ ਵਧਾਈਆਂ। ਤੇ ਨਾਲ ਦੀ ਨਾਲ ਆਪਾਂ ਸ਼੍ਰੀ ਗੁਰੂ ਤੇਗ ਬਹਾਦਰ ਜੀ ਦਾ ਸ਼ਹੀਦੀ ਗੁਰਪੁਰਬ ਵੀ ਹੈਗਾ ਆ। ਇਸ ਸ਼ਹੀਦੀ ਦਿਹਾੜੇ ਦੇ ਉੱਤੇ ਉਹਨਾਂ ਨੂੰ ਕੋਟਨ ਕੋਟ ਪ੍ਰਣਾਮ ਤੇ ਆਪਾਂ ਗੁਰੂ ਸਾਹਿਬ ਨੂੰ ਵੀ ਯਾਦ ਰੱਖਣਾ ਹੈ। ਜੀ ਬਿਲਕੁਲ ਜੀ। ਸੋ ਰਮਨ ਜੀ, ਥੈਂਕਸਗਿਵਿੰਗ ਵੀਕਐਂਡ ਆ ਗਿਆ ਆ। ਸੋ ਬੇਸਿਕਲੀ ਅਮਰੀਕਾ ਦੇ ਵਿੱਚ ਕਹਿ ਸਕਦੇ ਹਾਂ ਵੀ ਹੁਣ ਹੌਲੀਡੇ ਸੀਜ਼ਨ ਦੀ ਆਰੰਭਤਾ ਜਿਹੜੀ ਉਹ ਹੋ ਗਈ, ਸ਼ੁਰੂ ਹੋ ਗਈ ਆ। ਟਰੱਕਿੰਗ ਦਾ ਤੇ ਹੌਲੀਡੇ ਸੀਜ਼ਨ ਦਾ ਬੜਾ ਗੂੜਾ ਸੰਬੰਧ ਚੱਲਦਾ ਆ, ਉਹ ਰਹਿੰਦਾ ਆ। ਸੋ ਜਿੱਦਾਂ ਦੇ ਹਾਲਾਤ ਪਿਛਲੇ ਕੁਛ ਮਹੀਨਿਆਂ ਤੋਂ ਟਰੱਕਿੰਗ ਦੇ ਵਿੱਚ ਆਪਾਂ ਦੇਖ ਰਹੇ ਹਾਂ, ਤੇ ਰਮਨ ਜੀ ਕਿੱਦਾਂ ਦੇ ਅਸਾਰ ਲੱਗ ਰਹੇ ਨੇ ਵੀ ਇਹ ਹੌਲੀਡੇ ਸੀਜ਼ਨ 'ਚ ਕਿੱਦਾਂ ਦਾ ਰਹੂਗਾ? ਸਪੌਟ ਰੇਟਸ ਵਗੈਰਾ ਕਿੱਧਰ ਨੂੰ ਜਾ ਰਹੇ ਨੇ? ਉਹੀ ਲੋ ਉੱਥੇ ਹੀ ਆ ਜਾਂ ਕੁਛ ਉੱਤੇ ਥੱਲੇ ਨੂੰ ਹੋਇਆ ਆ ਕੰਮ? ਦੇਖੋ, ਬਿਲਕੁਲ ਰਾਜਕਰਨ, ਜਿਹੜਾ ਇਹ ਹੌਲੀਡੇ ਸੀਜ਼ਨ ਕਿਕ ਆਫ ਹੀ ਹੁੰਦਾ ਇੱਕ ਹਿਸਾਬ ਦਾ, ਤੇ ਇਹਦੇ ਵਿੱਚ ਜਿਹੜਾ ਹੌਲੀਡੇ ਸੀਜ਼ਨ ਹੁੰਦਾ ਆ ਇਹਨੂੰ ਸਰਵ ਕਰਨ ਨੂੰ ਥੋੜ੍ਹੀ ਦੇਰ ਪਹਿਲਾਂ ਹੀ ਕੰਮ ਸ਼ੁਰੂ ਹੋ ਜਾਂਦਾ ਹੈ, ਕਿਉਂਕਿ ਜਿਹੜਾ ਬਲੈਕ ਫਰਾਈਡੇ ਜਾਂ ਉਹ ਜਿਹੜੀਆਂ ਸੇਲਸ ਵਗੈਰਾ ਲੱਗਦੀਆਂ ਹੈਗੀਆਂ, ਉਹ ਕੁਝ ਉੱਦਾਂ ਦਾ ਖਾਸ ਉਛਾਲ ਜਿਹੜਾ ਦੇਖਣ ਨੂੰ ਮਿਲਦਾ ਹੈਗਾ। ਪਰ ਆਹ ਜਿਹੜਾ ਟਾਈਮ ਹੁੰਦਾ ਆ, ਜਿਹੜਾ ਹੁਣ ਤੋਂ ਲੈ ਕੇ ਈਅਰ ਐਂਡ ਤੱਕ ਦਾ ਟਾਈਮ ਹੈਗਾ, ਇਹ ਡਰਾਈ ਫਰਾਈਡ ਦੇ ਵਿੱਚ ਕਾਫੀ ਬਿਜ਼ੀ ਹੁੰਦਾ ਆ। ਪਰ ਅਜੇ ਜਿਹੜੀ ਹਾਲ ਦੀ ਜਿਹੜੀ ਸਿਚੁਏਸ਼ਨ ਹੈਗੀ ਆ, ਉਹ ਸਿਰਫ ਉੱਥੇ ਦੀ ਜਿਉਂ ਦੀ ਤਿਉਂ ਹੀ ਆ, ਕਿਉਂਕਿ ਅਗੇਨ ਜਿਹੜਾ ਬਾਇਰ ਹੈਗਾ ਉਹ ਥੋੜਾ ਅਲਰਟ ਹੋ ਚੁੱਕਾ ਆ, ਕਿਉਂਕਿ ਪ੍ਰਾਈਸਿਸ ਜਿਹੜੀ ਇਨਫਲੇਸ਼ਨ ਬਹੁਤ ਜ਼ਿਆਦਾ ਆ, ਪ੍ਰਾਈਸਿਸ ਚੀਜ਼ਾਂ ਦੀਆਂ ਬਹੁਤ ਜ਼ਿਆਦੀਆਂ ਆ, ਤੇ ਇਸ ਕਰਕੇ ਜਿਹੜਾ ਹਰ ਇੱਕ ਬੰਦਾ ਜਿਹੜਾ ਡਰਿਆ ਹੋਇਆ ਇਸ ਵੇਲੇ ਕਿ ਪਤਾ ਨਹੀਂ ਕਿੱਦਾਂ ਦੀ ਸਿਚੁਏਸ਼ਨ ਬਣਨੀ ਹੈਗੀ ਆ, ਕੀ ਹੋਣਾ ਹੈਗਾ। ਸੋ ਮੇਰੇ ਖਿਆਲ ਦੇ ਵਿੱਚ ਕਿ ਐਤਕੀ ਜਿਹੜੀ ਹੈਗੀ ਆ ਸਪੈਂਡਿੰਗ ਹੈਗੀ ਆ, ਉਹ ਕਾਫੀ ਕੰਟਰੋਲਡ ਹੈਗੀ ਆ ਲੋਕਾਂ ਦੀ। ਸੋ ਉਹਦੇ ਕਰਕੇ ਜਿਹੜਾ ਆ ਆਰਡਰਸ ਥੋੜ੍ਹੇ ਆ, ਤੇ ਆਰਡਰਸ ਥੋੜ੍ਹੇ ਆ ਤਾਂ ਓਬਵੀਅਸਲੀ ਫਰੇਟ ਥੋੜ੍ਹਾ ਆ। ਸੋ ਇਸ ਕਰਕੇ ਜਿਹੜਾ ਇਸ ਵੇਲੇ ਸਿਚੁਏਸ਼ਨ ਹੈਗੀ ਆ, ਜਿਉਂ ਦੀ ਤਿਉਂ ਕੋਈ ਖਾਸ ਫਰਕ ਨਹੀਂ ਹੈਗਾ। ਥੋੜ੍ਹਾ ਬਹੁਤ ਹੁੰਦਾ ਹੈ ਕਿ 2-4 ਦਿਨ ਜਿਹੜਾ ਕਿਉਂਕਿ ਛੁੱਟੀ ਆ, ਔਰ ਜਿਹੜੀ ਮੇਨ ਸਟ੍ਰੀਮ ਟਰੱਕਿੰਗ ਇੰਡਸਟਰੀ ਆ ਉਹਦੇ ਵਿੱਚ ਛੁੱਟੀ ਆ, ਪਰ ਕੰਮ ਤਾਂ ਚੱਲਦਾ ਰਹਿੰਦਾ। ਸੋ ਯੂਜ਼ਲੀ ਇਹਨਾਂ ਟਾਈਮ ਦੇ ਉੱਤੇ ਜਿਹੜੇ ਰੇਟਸ ਆ ਥੋੜ੍ਹੇ ਅਪ ਚਲੇ ਜਾਂਦੇ ਆ, ਪਰ ਅਦਰ ਦੈਨ ਦੈਟ ਸਾਰਾ ਕੁਛ ਰੈਗੂਲਰਲੀ ਚੱਲ ਰਿਹਾ ਹੈ। ਜੀ ਜੀ ਜੀ। ਸੋ ਸਪਲਾਈ ਚੇਨ ਦੀਆਂ ਇੱਦਾਂ ਇਸ ਵਾਰ ਕੋਈ ਪ੍ਰੋਬਲਮ ਦਿੱਕਤ ਨਹੀਂ, ਜਿੱਦਾਂ ਆਪਾਂ ਕੋਵਿਡ ਦੇ ਦੌਰਾਨ ਦੇਖ ਰਹੇ ਸੀਗੇ ਵੀ ਸਪਲਾਈ ਚੇਨ ਦੀ ਬੜੀ ਪ੍ਰੋਬਲਮ ਆ, ਇਸ ਵਾਰ ਕੁਛ ਇੱਦਾਂ ਦੀ ਨਹੀਂ ਰੌਲਾ? ਨਹੀਂ, ਇੱਦਾਂ ਦਾ ਤਾਂ ਕੁਛ ਨਹੀਂ ਲੱਗ ਰਿਹਾ ਹੈਗਾ, ਕਿਉਂਕਿ ਇਸ ਵੇਲੇ ਜਿਹੜੀ ਸਪਲਾਈ ਚੇਨ ਦਾ ਇਸ਼ੂ ਹੈਗਾ ਉਹ ਤਾਂ ਮਤਲਬ ਕਿ ਕੋਵਿਡ ਦੇ ਵਿੱਚ ਜਿਹੜਾ ਸੀਗਾ ਕਿ ਸ਼ਾਰਟੇਜ ਸੀਗੀ,
ਸਮਾਨ ਦੀ ਵੀ ਸ਼ਾਰਟੇਜ ਸੀ, ਟਰੱਕਾਂ ਦੀ ਵੀ ਸ਼ਾਰਟੇਜ ਸੀ। ਸੋ ਪਰ ਉਹ ਚੀਜ਼ਾਂ ਇਸ ਵੇਲੇ ਨਹੀਂ ਹੈਗੀਆਂ। ਸੋ ਇਸ ਵੇਲੇ ਸਪਲਾਈ ਇਨਫ ਹੈਗੀ ਆ, ਟਰੱਕਾਂ ਦੀ ਵੀ ਤੇ ਪਲੱਸ ਸਮਾਨ ਦੀ। ਜੀ, ਇੱਕ ਹੋਰ ਖਬਰ ਰਮਨ ਜੀ ਜਿਹੜੀ ਆ ਰਹੀ ਆ ਹਰਜੋਤ ਜੀ, ਫ੍ਰੀਓਨ ਦਾ ਆਪਾਂ ਦੇਖਿਆ ਸੀ ਅਚਨਚੇਤ ਤੇ ਕਾਮੇ ਜਿਹੜੇ ਆ ਉਹ ਕਹਿ ਲਓ ਵੀ ਕੰਮ ਤੋਂ ਬਾਹਰ ਹੋ ਗਏ। ਇੱਕ ਹੋਰ ਯੂਨਾਈਟਿਡ ਫਰਨੀਚਰ ਇੰਡਸਟਰੀ, ਉਹਦੇ ਸਾਬਕਾ ਇੰਪਲੋਈਜ਼ ਨੂੰ ਵੀ ਕਹਿੰਦੇ ਈਮੇਲ ਦੇ ਜ਼ਰੀਏ ਮਾਸ ਲੇ ਆਫ ਜਿਹੜੀ ਹੈ, ਮਾਸ ਫਾਇਰਿੰਗ ਜਿਹੜੀ ਆ ਉਹ ਕਰ ਦਿੱਤੀ ਗਈ ਆ। ਤੇ ਹੁਣ ਉਸ ਤੋਂ ਦੁਖੀ ਆਏ ਕਾਮਿਆਂ ਨੇ ਉਹਨਾਂ ਦੇ ਖਿਲਾਫ ਲਾਸੂਟ ਵੀ ਜਿਹੜਾ ਉਹ ਦਰਜ ਜਿਹੜਾ ਇਸ ਟਾਈਮ ਕਰਾ ਦਿੱਤਾ ਹੈ। ਯੂਨਾਈਟਿਡ ਫਰਨੀਚਰ ਇੰਡਸਟਰੀਜ਼ ਦੇ ਨਾਲ ਜਿਹੜਾ ਆ ਕਹਿੰਦੇ ਆ ਵੀ ਇਹ ਚੀਜ਼ ਉੱਥੇ ਦੇ ਇੰਪਲੋਈਜ਼ ਦੇ ਨਾਲ ਜਿਹੜੀ ਉਹ ਹੋਈ ਆ, ਤੇ ਮੋਸਟਲੀ ਉੱਥੋਂ ਦੇ ਇੰਪਲੋਈਜ਼ ਤੇ ਟਰੱਕ ਡਰਾਈਵਰਸ ਨੂੰ ਇੱਦਾਂ ਈਮੇਲ ਕਰਕੇ ਜਿਹੜਾ ਉਹ ਮਾਸ ਫਾਇਰਿੰਗ ਜਿਹੜੀ ਉਹ ਕਰ ਦਿੱਤੀ ਗਈ ਸੀ। ਇਹ ਥੈਂਕਸ ਗਿਵਿੰਗ ਤੋਂ 2 ਦਿਨ ਪਹਿਲਾਂ ਉਹਨਾਂ ਦੇ ਨਾਲ ਜਿਹੜਾ ਇਹ ਵਾਪਰਿਆ। ਲੇਨ ਬ੍ਰਾਂਡ ਕਰਕੇ ਇੱਕ ਜਿਹੜਾ ਫਰਨੀਚਰ ਵਾਲੇ ਆ ਉਹਨਾਂ ਦੇ ਨਾਲ, ਉਹਨਾਂ ਦੇ ਕਾਮਿਆਂ ਦੇ ਨਾਲ ਇਹ ਕੁਝ ਹੋਇਆ। ਇਹ ਅਬਾਊਟ 250 employees ਹੈਗੇ ਆ ਜਿਨ੍ਹਾਂ ਦੇ ਨਾਲ ਇਹ ਕੀਤਾ ਗਿਆ ਹੈ। ਟੁਪਲੋ ਮਿਸਿਸਿਪੀ ਦੇ ਹੈਡਕੁਆਟਰਡ ਕੰਪਨੀ ਹੈਗੀ ਆ ਜਿਹੜੀ ਯੂਨਾਈਟਿਡ ਫਰਨੀਚਰ ਇੰਡਸਟਰੀਜ਼ ਹੈਗੀ ਆ। ਸੋ ਇਹਨਾਂ ਨੇ ਜਿਹੜਾ ਲਾਸੂਟ ਆ ਉਹਦੇ ਵਿੱਚ ਇਹ ਗੱਲ ਉੱਤੇ ਕਹੀ ਆ ਕਿ ਕੰਪਨੀ ਨੇ ਫੈਡਰਲ ਲਾ ਵਾਇਲੇਟ ਕੀਤਾ ਹੈਗਾ, ਜਿਹਦੇ 'ਚ ਕਿ 60 days ਦਾ ਨੋਟਿਸ ਦੇਣਾ ਹੁੰਦਾ ਆ। ਜੇ ਤੁਸੀਂ ਕੰਪਨੀ ਸ਼ਟ ਡਾਊਨ ਕਰਨੀ ਆ, ਕੁਛ ਵੀ ਇੱਦਾਂ ਦਾ ਕੰਮ ਕਰ ਰਿਹਾ, 60 days ਦਾ ਨੋਟਿਸ ਚਾਹੀਦਾ। ਪਰ ਉਹਨਾਂ ਨੇ ਸਿਰਫ 2 ਦਿਨ ਦਾ ਹੀ ਮਤਲਬ ਕਿ ਨੋਟਿਸ ਸੀਗਾ, ਤੇ ਉਹਨਾਂ ਨੇ ਇੱਕਦਮ ਜਿਹੜਾ ਇਸ ਤੋਂ ਪਹਿਲਾਂ ਜਿਹੜਾ ਸਾਰਾ ਕੁਛ ਥੈਂਕਸ ਗਿਵਿੰਗ ਤੋਂ ਪਹਿਲਾਂ ਸਾਰਾ ਕੁਛ ਕੀਤਾ ਹੈਗਾ। ਸੋ ਕਾਫੀ ਜਿਹੜੀ ਆ ਉਹ ਮਤਲਬ ਕਿ ਸਿਚੁਏਸ਼ਨ ਜਿਹੜੀ ਆ ਲੋਕਾਂ ਦੇ ਵਾਸਤੇ, ਕਿਉਂਕਿ ਇੱਕਦਮ ਹੁੰਦਾ ਨਾ ਕਿ ਹਰ ਇੱਕ ਚੀਜ਼ ਜਿਹੜੀ ਆ ਉਹ ਡਿਸਕੰਟੀਨਿਊ ਹੋ ਜਾਣੀ। ਲੋਕਾਂ ਦੀ ਇੰਸ਼ੋਰੈਂਸ ਜਿਹੜੀ ਕੈਰੀ ਆਨ ਹੁੰਦੀ ਆ ਕੋਬਰਾ ਪਲਾਨ ਦੇ ਅੰਡਰ, ਉਹ ਉਹਨਾਂ ਦੀਆਂ ਹੋਰ ਕਈ ਚੀਜ਼ਾਂ ਜਿਹੜੀਆਂ ਇੱਦਾਂ ਦਿੱਕਤ ਆ ਜਾਂਦੀ ਇੱਕਦਮ ਜਦੋਂ ਤੁਸੀਂ ਇੱਦਾਂ ਦਾ ਕੰਮ ਕਰਦੇ ਹੈਗੇ, ਸਟੈਪ ਚੱਕਦੇ ਹੈਗੇ ਆ। ਸੋ ਇਹ ਜਿਹੜਾ ਵਰਤੀਰਾ ਹੈਗਾ ਆ, ਇਹ ਯੂਜ਼ਲੀ ਇਹੋ ਹੀ ਹੁੰਦਾ ਕਿ ਕਾਫੀ ਦੇਰ ਤੋਂ ਜਿਹੜਾ ਆ ਸੰਕਟ ਜਿਹੜਾ ਆ ਉਹ ਬਣ ਰਿਹਾ ਹੁੰਦਾ ਕੰਪਨੀ ਤੇ ਕੰਪਨੀਆਂ ਕਰਦੀਆਂ। ਔਰ ਮੇਰੇ ਖਿਆਲ ਦੇ ਵਿੱਚ ਇਹ ਜਿਹੜੀ ਇੱਦਾਂ ਦੀ ਸਿਚੁਏਸ਼ਨ ਹੈਗੀ ਆ, ਕੰਪਨੀਆਂ ਨੂੰ ਇੱਦਾਂ ਦੀ ਸਿਚੁਏਸ਼ਨ 'ਚ ਨਹੀਂ ਆਉਣਾ ਚਾਹੀਦਾ। ਪਰ ਡੈਫੀਨੇਟਲੀ ਇਹ ਕਾਫੀ ਦੇਖਣ ਨੂੰ ਮਿਲਣਗੀਆਂ। ਜੀ, ਸੋ ਬਿਲਕੁਲ ਆਪਾਂ ਪਿਛਲੇ ਦਿਨਾਂ 'ਚ ਖਬਰਾਂ ਵੀ ਸਾਂਝੀਆਂ ਕੀਤੀਆਂ ਸੀ ਕਿਸ ਤਰ੍ਹਾਂ ਫੇਸਬੁੱਕ, ਟਵਿੱਟਰ, ਵੱਡੀਆਂ ਕੰਪਨੀਆਂ ਜੋ ਆ ਐਮਾਜ਼ੋਨ, ਉਹਨਾਂ ਨੇ ਹਜ਼ਾਰਾਂ ਦੀ ਗਿਣਤੀ 'ਚ ਬੰਦੇ ਲੇ ਆਫ ਕੀਤੇ। ਹੁਣ ਤੱਕ ਜੇ ਟੈਕ ਇੰਡਸਟਰੀ ਦੀ ਵੀ ਗੱਲ ਕਰਦੇ ਜਾਈਏ, ਟਰੱਕਿੰਗ ਤੋਂ ਬਿਨਾਂ 853 ਟੈਕ ਕੰਪਨੀਆਂ 1,37,492 ਲੋਕ ਆ ਉਹ ਲੇ ਆਫ ਕਰ ਚੁੱਕੇ ਹੈਗੇ ਆ। ਕੱਲ HP ਨੇ 6000, ਹਿਊਲਟ ਪੈਕਰਡ ਨੇ 6000 ਵਰਕਰਸ ਨੂੰ ਲੇ ਆਫ ਕੀਤਾ ਆ। ਵੈਸਟਰਨ ਡਿਜੀਟਲ ਨੇ 250 ਤੋਂ ਵੱਧ। ਸੋ ਲੇ ਆਫ ਕਹਿੰਦੇ ਰਿਸੈਸ਼ਨ ਤੋਂ ਹੁਣ ਗ੍ਰੇਟ ਰਿਸੈਸ਼ਨ ਟੂ ਗ੍ਰੇਟ ਲੇ ਆਫ ਵੱਲ ਇਹ ਜਿਹੜਾ ਕੰਮ ਆ ਉਹ ਚੱਲ ਰਿਹਾ ਹੈਗਾ। ਦੇਖੋ ਇਸ ਸਾਲ ਦੇ ਵਿੱਚ ਹਰਜੋਤ ਸਿੰਘ ਜੀ ਆਪਾਂ ਕਿੰਨੇ ਵਰਤਾਰੇ ਦੇਖੇ ਆ। ਗ੍ਰੇਟ ਰੈਜ਼ਿਗਨੇਸ਼ਨ ਚੱਲਿਆ, ਫਿਰ ਹੁਣ ਰਿਸੈਸ਼ਨ, ਤੇ ਹੁਣ ਜਿਹੜੀਆਂ ਲੇ ਆਫਸ ਦਾ ਜਿਹੜਾ ਸੀਜ਼ਨ ਆ ਉਹ ਇਸ ਟਾਈਮ ਚੱਲ ਰਿਹਾ। ਛੁੱਟੀਆਂ ਦੇ ਵਿੱਚ ਤਾਂ ਲੋਕ ਭਾਲਦੇ ਆ ਵੀ ਬੋਨਸ ਮਿਲਣਾ ਹੈ ਤੇ ਕੁਛ ਵੱਧ ਹੋਊਗਾ, ਕੁਛ ਨਵੀਂ ਚੀਜ਼ ਖਰੀਦਾਂਗੇ ਘਰ ਦੇ ਵਿੱਚ, ਕੁਛ ਅਮੈਂਡਮੈਂਟ ਕਰਾਂਗੇ, ਕੁਛ ਇਹ ਕਰਾਂਗੇ ਉਹ ਕਰਾਂਗੇ, ਤੇ ਇੱਥੇ ਪਿੰਕ ਸਲਿੱਪਾਂ ਮਿਲਣੀਆਂ ਸ਼ੁਰੂ ਹੋ ਗਈਆਂ। ਖੜੇ ਪੈਰ 1-2 ਦਿਨ ਦੇ ਨੋਟਿਸ ਦੇ ਵਿੱਚ ਕੰਪਨੀਆਂ ਬੈਂਕਰਪਸੀਆਂ ਕਰ ਰਹੀਆਂ ਆ ਜਾਂ ਉਹਨਾਂ ਨੂੰ ਮਾਸ ਲੇ ਆਫ ਕਰ ਰਹੀਆਂ। ਇਹ ਤਾਂ ਜਿਹੜੇ ਭਵਿੱਖ ਦੀਆਂ ਬਣਾਈਆਂ ਹੋਈਆਂ ਸਕੀਮਾਂ ਸਭ ਦੀਆਂ ਧਰੀਆਂ ਜਿਹੜੀਆਂ ਆ ਉਹ ਰਹਿ ਗਈਆਂ। ਸੋ ਇਹ ਕਾਫੀ ਇੱਕ ਵੱਡੀ ਫਿਕਰਮੰਦੀ ਵਾਲਾ ਵਕਤ ਜਿਹੜਾ ਇਸ ਟਾਈਮ ਚੱਲ ਰਿਹਾ ਹੈਗਾ ਆ। CH ਰੋਬਿਨਸਨ ਨੇ ਪਿਛਲੇ ਦਿਨਾਂ 'ਚ ਜਿਹੜੀ ਟਰੱਕਿੰਗ ਕੰਪਨੀ, ਉਹਨੇ ਵੀ 650 ਬੰਦਾ ਲੇ ਆਫ ਕੀਤਾ ਸੀ। ਜਿਹੜੀ ਆਪਾਂ ਰਾਜਕਰਨਵੀਰ ਸਿੰਘ ਜੀ ਗੱਲ ਕਰਦੇ ਸੀ ਫਰਨੀਚਰ, ਯੂਨਾਈਟਿਡ ਫਰਨੀਚਰ ਵਾਲਿਆਂ ਦੀ, ਉਹਨਾਂ ਦੇ ਕਹਿੰਦੇ ਕਈ ਟਰੱਕ ਡਰਾਈਵਰ ਆ ਉਹ ਅਰੈਸਟ ਵੀ ਕੀਤੇ ਗਏ ਆ ਮੋਨਰੋ ਕਾਉਂਟੀ 'ਚ। ਕਹਿੰਦੇ ਵੀ ਉਹ ਫਰਨੀਚਰ ਟਰੱਕਾਂ ਤੋਂ ਲਾ ਕੇ ਲਿਜਾ ਰਹੇ ਸੀ ਆਪਣੇ। ਉਹ ਕਹਿੰਦੇ ਵੀ ਕਿਸੇ ਤਰੀਕੇ ਨਾਲ ਪੈਸੇ ਪੂਰੇ ਕਰੀਏ, ਹਨਾ। ਉਹ ਫਰਨੀਚਰ ਤਾਂ ਲੈ ਜਾਈਏ, ਪਰ ਦੈਟਸ ਨਾਟ ਵਰਥ ਇਟ। ਇੱਥੇ ਤਾਂ ਇਹ ਆਪਾਂ ਇਹ ਜ਼ਰੂਰ ਸਲਾਹ ਦਿੰਦੇ ਆ ਵੀ ਉਦੋਂ ਬੰਦਾ ਗੁੱਸੇ 'ਚ ਹੁੰਦਾ, ਉਤੇਜਨਾ 'ਚ ਹੁੰਦਾ ਆ, ਤੇ ਉਹ ਵਰਥ ਇਟ ਨਹੀਂ ਹੁੰਦਾ। ਬਾਅਦ 'ਚ ਅਰੈਸਟ ਹੁੰਦੇ, ਤੁਹਾਡਾ ਆਪਣਾ ਰੈਕਡ ਖਰਾਬ ਹੋਣਾ ਆ। ਹੁਣ ਜੇ ਲਾਸੂਟ ਕੀਤਾ, ਯੂ ਹੈਵ ਟੂ ਲੈਟ ਇਟ ਰਨ ਇਟਸ ਕੋਰਸ, ਵੀ ਉਹਨੂੰ ਦੇਖਣਾ ਪੈਣਾ ਵੀ ਉਹ ਕੀ ਉਹਦਾ ਨਤੀਜਾ ਆਉਂਦਾ ਆ। ਕੁਛ ਕੁ ਜਿਹੜੇ ਉਹ ਬੈੱਡ ਬੁੱਡ ਦੇ ਲਈ ਜਾਂ ਉਹ ਚੀਜ਼ਾਂ ਕਰਨ ਦੇ ਲਈ, ਹਾਂ ਕਿਸੇ ਦਾ ਦਾ ਲੱਗਦਾ ਲਾ ਵੀ ਲੈਂਦਾ ਆ, ਪਰ ਜੇ ਫਸ ਜਾਓ ਤਾਂ ਫਿਰ ਉਹ ਤੁਹਾਡੀ ਜਿਹੜੀ ਉਹ ਪ੍ਰੋਬਲਮ ਉਹਦੇ ਵਿੱਚ ਜ਼ਿਆਦਾ ਵੱਧਦੀ ਆ। ਉਹਨਾਂ ਦੇ ਵਿੱਚ ਤਾਂ ਕੀ ਹੋਣਾ। ਜੀ ਰਮਨ ਜੀ, ਇੱਥੇ ਰਾਜਕਰਨ ਇੱਕ ਗੱਲ ਜ਼ਰੂਰ ਕਵਾਂਗੇ ਕਿ ਜੇ ਕੋਈ ਨਾ ਏਦਾਂ ਦੀ ਕੋਈ ਸਿਚੁਏਸ਼ਨ ਪਹਿਲਾਂ ਤਾਂ ਨਾ ਬਣੇ ਕਿਸੇ ਨਾਲ, ਪਰ ਜੇ ਏਦਾਂ ਦੀ ਕੋਈ ਸਿਚੁਏਸ਼ਨ ਬਣਦੀ ਆ ਤੇ ਡੈਫੀਨੇਟਲੀ ਕੋਈ ਵੀ ਸਮਾਨ, ਕੋਈ ਵੀ ਪ੍ਰਾਪਰਟੀ, ਕੋਈ ਵੀ ਚੀਜ਼ ਜਿਹੜੀ ਕੰਪਨੀ ਦੀ ਹੈਗੀ ਆ ਉਹ ਬੈਂਕਸ ਦੀ ਹੋ ਜਾਂਦੀ ਆ।
ਉਹ ਬੈਂਕਸ ਉਹਨੂੰ ਓਨ ਕਰਦੇ ਆ। ਸੋ ਇਹ ਐਕਚੁਅਲ ਦੇ ਵਿੱਚ ਉਸ ਕੰਪਨੀ ਦੀ ਪ੍ਰਾਪਰਟੀ ਨਾ ਰਹਿ ਕੇ ਬੈਂਕ ਦੀ ਹੁੰਦੀ ਆ। ਸੋ ਸੀਰੀਅਸ ਕੇਸਿਸ ਬਣ ਜਾਂਦੇ ਆ ਜੇ ਤੁਸੀਂ ਏਦਾਂ ਦਾ ਕੋਈ ਕੰਮ ਕਰਦੇ ਹੈਗੇ ਫੈਲਨੀ ਲੱਗਦੀ ਹੈ ਫਿਰ ਚੋਰੀ ਦੀ। ਮਤਲਬ ਕਿ ਜੇ ਕਿਸੇ ਨਾਲ ਵੀ ਏਦਾਂ ਦਾ, ਪਹਿਲੀ ਗੱਲ ਤਾਂ ਜੇ ਕਿਸੇ ਕੰਪਨੀ ਨਾਲ ਏਦਾਂ ਦੀ ਹੁੰਦੀ ਆ ਮਾੜੀ ਗੱਲ ਆ। ਦੂਸਰੀ ਗੱਲ ਹੈ ਕਿ ਜੇ ਕੰਪਨੀ ਏਦਾਂ ਗਾਂ ਕਿਸੇ ਨਾਲ ਕਰਦੀ ਉਹ ਵੀ ਮਾੜੀ ਆ। ਪਰ ਜੇ ਆਪਾਂ ਉਸ ਤੋਂ ਬਾਅਦ ਜਿਹੜਾ ਐਕਸ਼ਨ ਏਦਾਂ ਦੇ ਲੈਂਦੇ ਆ ਕਿ ਸਮਾਨ ਚੱਕਣਾ, ਇਹ ਕਰਨਾ, ਉਹ ਕਰਨਾ, ਉਹਦੇ ਨਾਲ ਘਾਟਾ ਨਹੀਂ ਪੂਰਾ ਹੋ ਸਕਦਾ, ਪਰ ਉਹਦੇ ਨਾਲ ਤੁਹਾਡੇ ਤੇ ਜ਼ਰੂਰ ਕੋਈ ਨਾ ਕੋਈ ਗਲਤ ਐਕਸ਼ਨ ਆ ਸਕਦਾ। ਸੋ ਕੋਸ਼ਿਸ਼ ਇਹ ਕਰੋ ਕਿ ਕਾਨੂੰਨ ਦੇ ਤਹਿਤ ਰਹਿ ਕੇ ਜੋ ਕੰਮ ਹੋ ਸਕਦਾ ਉਸ ਤਰ੍ਹਾਂ ਕਰੋ। ਹੁਣ ਜਿੱਦਾਂ ਇਹਨਾਂ ਨੇ ਵੀ ਸਾਰਿਆਂ ਨੇ ਇਕੱਠੇ ਹੋ ਕੇ ਲਾਸੂਟ ਕੀਤਾ ਹੈਗਾ ਆ, ਠੀਕ ਆ ਨਾ। ਸੋ ਏਦਾਂ ਦੀਆਂ ਜਿਹੜੀਆਂ ਚੀਜ਼ਾਂ ਆ ਇਹਨਾਂ ਨੂੰ ਕਾਨੂੰਨਨ ਢੰਗ ਦੇ ਨਾਲ ਜਿਹੜਾ ਆ ਨਜਿੱਠਣਾ ਚਾਹੀਦਾ, ਨਾ ਕਿ ਜਿਹੜਾ ਜੋਸ਼ ਦੇ ਚਾਣਗੇ ਕੋਈ ਭੰਨ ਤੋੜ ਕਰੋ ਜਾਂ ਕੋਈ ਉਹਨਾਂ ਦੀ ਸਮਾਨ ਚੋਰੀ ਕਰੋ। ਏਦਾਂ ਦੀ ਚੀਜ਼ ਨਹੀਂ ਕਰਨੀ ਚਾਹੀਦੀ। ਉਹ ਤਾਂ ਗਲਤ ਹੈਗੀ ਆ, ਤੁਸੀਂ ਆਪਣੇ ਆਪ ਨੂੰ ਕਿਉਂ ਗਲਤ ਕਰਦੇ ਹੋ। ਜੀ ਜੀ ਜੀ। ਰਮਨ ਜੀ, ਅਗਲੀ ਜਿਹੜੀ ਗੱਲ ਕਰੀਏ, ਸੋਚ ਰਹੇ ਆ ਵੀ ਹੁਣ ਇੰਟਰਾ ਸਟੇਟ ਦੇ ਲਈ, ਅੱਗੇ ਤਾਂ ਇੰਟਰ ਸਟੇਟ ਤਾਂ ELD ਤਾਂ ਚਾਹੀਦੀ ਆ, ਹੁਣ ਇੰਟਰਾ ਸਟੇਟ ਦੇ ਲਈ ਵੀ ਇੱਕ ਐਡਵਾਂਸਡ ਰੂਲ ਮੇਕਿੰਗ ਦੇ ਵਿੱਚ ਸ਼ਾਇਦ ਲਿਆ ਰਹੇ ਆ ਵੀ ਉਹਦੇ ਲਈ ਵੀ ਹੁਣ ELD ਜਿਹੜੀ ਉਹ ਪੱਕੀ ਕਰ ਦਿੱਤੀ ਜਾਵੇ। ਸੋ ਮਸਲਾ ਹੀ ਜਿਹੜਾ ਇਹ ਹਟਾ ਦੇਣਾ ਵੀ ਹੁਣ ਸਾਰਿਆਂ ਨੂੰ ELD ਲਾਉਣੀ ਹੀ ਪਊਗੀ। ਇਹ ਰਾਜਕਰਨ ਐਕਚੁਅਲੀ ਕੋਈ ਨਵਾਂ ਨਹੀਂ ਗਾ ਹੈਗਾ। ਇਹ ਜਦੋਂ 17-18 ਦੇ ਵਿੱਚ ਕਾਨੂੰਨ ਆਇਆ ਸੀਗਾ, ਜਦੋਂ ਇਹ ELD ਦਾ ਕਾਨੂੰਨ ਲਾਗੂ ਹੋਇਆ ਸੀਗਾ, ਉਦੋਂ ਕੈਲੀਫੋਰਨੀਆ ਨੇ, CHP ਨੇ ਇਹ ਮੈਂਡੇਟ ਅਪਣਾਇਆ ਨਹੀਂ ਸੀਗਾ, ਇਹਨੂੰ ਅਡਾਪਟ ਨਹੀਂ ਸੀ ਕੀਤਾ। ਠੀਕ ਹੈ। ਜਦੋਂ ਅਡਾਪਟ ਨਹੀਂ ਸੀ ਕੀਤਾ, ਸੋ ਬੇਸਿਕਲੀ ਉਸ ਚੀਜ਼ ਨੇ ਜਿਹੜਾ ਆ ਆਪਣੇ ਕੈਲੀਫੋਰਨੀਆ ਦੇ ਵਿੱਚ ਜਿਹੜੇ ਇੰਟਰਾ ਸਟੇਟ ਸੀਗੇ, ਜਿਹੜੇ ਵਿਦਨ ਕੈਲੀਫੋਰਨੀਆ ਚੱਲਣ ਵਾਲੇ ਸੀਗੇ, ਉਹਨਾਂ ਨੂੰ ਇੱਕ ਫ੍ਰੀ ਟਿਕਟ ਦੇ ਦਿੱਤੀ ਸੀ ELD ਤੋਂ ਕਿ ELD ਯੂਜ਼ ਕਰਨ ਦੀ ਲੋੜ ਨਹੀਂ ਹੈਗੀ ਜਿਹੜੇ ਇੰਟਰਾ ਸਟੇਟ ਚੱਲਦੇ ਹੈਗੇ ਆ। ਸੋ ਇਸ ਕਰਕੇ ਅਜੇ ਤੱਕ ਜਿਹੜੀ ਲੋਕਲ ਆਪਣੀ ਕਮਿਊਨਿਟੀ ਸੀਗੀ, ਟਰੱਕਿੰਗ ਇੰਡਸਟਰੀ ਸੀਗੀ, ਉਹ ਇਹਨੂੰ ਯੂਜ਼ ਨਹੀਂ ਸੀ ਕਰ ਰਹੀ ਹੈਗੀ ਔਰ ਉਹ ਤੋਂ ਛੋਟ ਸੀਗੀ। ਪਰ ਹੁਣ ਜਿਹੜੀ CHP ਹੈਗੀ ਆ, ਉਹਨਾਂ ਨੇ ਜਿਹੜਾ ਇਸ ਮੈਂਡੇਟ ਨੂੰ ਅਪਣਾਉਣ ਦੀ ਗੱਲ ਕਹੀ ਆ ਕਿ ਉਹਨਾਂ ਨੇ ਜਲਦੀ ਤੋਂ ਜਲਦੀ ਜਿਹੜਾ ਇੱਥੇ ਕੰਮ ਕਰਨਾ ਸ਼ੁਰੂ ਕਰਨਾ। ਸੋ ਉਹਨਾਂ ਨੇ ਮੈਂਡੇਟ ਨੂੰ ਅਪਣਾਉਣ ਦੀ ਗੱਲ ਸ਼ੁਰੂ ਕਰਤੀ ਹੈ। ਸੋ ਇਹਦਾ ਮਤਲਬ ਇਹ ਆ ਕਿ ਜਿਵੇਂ ELD ਜਿਹੜੀ ਆ ਉਹ ਆਪਣੇ ਪਹਿਲੇ ਜਿਹੜੇ ਸੀਗੇ ਰੈਗੂਲਰ ਜਿਹੜੇ ਟਰੱਕਰ, ਇੰਟਰਸਟੇਟ ਟਰੱਕਰ ਹੈਗੇ ਆ, ਬਾਹਰ ਹਰ ਇੱਕ ਸਟੇਟ ਨੇ ਇਹਨੂੰ ਮੈਂਡੇਟ ਨੂੰ ਐਕਸੈਪਟ ਕੀਤਾ ਹੈ ਜਾਂ ਕੁਛ ਸਟੇਟਾਂ ਨਹੀਂ ਵੀ ਕੀਤਾ, ਪਰ ਓਵਰਆਲ ਸਾਰੀਆਂ ਸਟੇਟਾਂ ਨੇ ਇਹਨੂੰ ਐਕਸੈਪਟ ਕੀਤਾ ਸੀ। ਉਹ ਜਿਹੜੀ ਕਵਾਇਦ ਆ ਉਹ ਸ਼ੁਰੂ ਹੋ ਗਈ ਆ। ਸੋ CHP ਵੀ ਹੁਣ ਇਹਨੂੰ ਐਕਸੈਪਟ ਕਰੂਗੀ। ਐਕਸੈਪਟ ਕਰਨ ਦਾ ਮਤਲਬ ਇਹ ਆ ਕਿ ਜਿਹੜੇ ਤੁਹਾਡੇ ਇੰਟਰਾ ਸਟੇਟ ਟਰੱਕ ਹੈਗੇ, ਹੁਣ ਜਿਹੜੇ ਵਿਦਨ ਕੈਲੀਫੋਰਨੀਆ ਚੱਲਦੇ ਸੀਗੇ, ਉਹਨਾਂ ਨੂੰ ELD ਜਿਹੜੀ ਆ ਉਹ ਯੂਜ਼ ਕਰਨੀ ਪਊਗੀ। ਤੇ ਇਹਦੇ ਵਿੱਚ ਸਿਰਫ ਜਿਹੜਾ ਫੈਡਰਲ ਮੈਂਡੇਟ ਹੈਗਾ ਆ ਉਸ ਤੋਂ ਇੱਕ ਚੀਜ਼ ਚੇਂਜ ਕੀਤੀ ਹੈ, ਬਾਕੀ ਸਾਰਾ ਕੁਝ ਸੇਮ ਹੀ ਹੈਗਾ। ਸਿਰਫ ਇੱਕ ਚੇਂਜ ਕੀਤੀ ਹੈਗੀ ਆ ਕਿ ਜਿਹੜਾ ਫੈਡਰਲ ਦੇ ਤਹਿਤ ਤੁਹਾਡਾ 150 ਏਅਰ ਮਾਈਲ ਰੇਡੀਅਸ ਆ, ਜਿਹੜਾ 172 ਕਿ 180 ਸਮਵੇਅਰ ਦੇਅਰ ਆਪਣੇ ਸਰਫੇਸ ਤੇ ਜਿਹੜੇ ਮੀਲ ਪੈਂਦੇ ਆ। ਸੋ ਉਹਦੇ ਵਿੱਚ ਜੇ ਤੁਸੀਂ ਕੰਮ ਕਰਦੇ ਹੋ ਉਸ ਰੇਡੀਅਸ ਦੇ ਵਿੱਚ ਕੰਮ ਕਰਦੇ, ਤੁਹਾਨੂੰ ELD ਤੋਂ ਛੋਟ ਆ। CHP ਨੇ ਉਹ ਜਿਹੜਾ 150 ਮੀਲ ਦਾ ਰੇਡੀਅਸ ਸੀਗਾ ਉਹ ਘਟਾ ਕੇ 100 ਮੀਲ ਦੇ ਰੇਡੀਅਸ 'ਚ ਲੈਂਦਾ ਆ ਕਿ ਸਿਰਫ ਸਾਨੂੰ 100 ਮੀਲ ਦੇ ਵਿੱਚ ਅਸੀਂ ਇੱਥੇ ਛੋੜ ਦੇਵਾਂਗੇ। ਸੋ 100 ਮੀਲ ਜਿਹੜਾ ਉਹ 115 ਮੀਲ ਸਰਫੇਸ ਤੇ ਬਣਦੇ ਹੈਗੇ ਆ ਰੇਡੀਅਸ ਤੇ। ਸੋ ਇਸ ਚੀਜ਼ ਨੂੰ ਉਹਨਾਂ ਨੇ ਥੋੜਾ ਜਿਹਾ ਫੈਡਰਲ ਨਾਲੋਂ ਸਖਤ ਕੀਤਾ ਹੈਗਾ ਕਿ 100 ਮੀਲ ਦਾ 100 ਏਅਰ ਮਾਈਲ ਦਾ ਰੇਡੀਅਸ ਕਰਤਾ। ਬਾਕੀ ਮੈਂਡੇਟ ਜਿਹੜਾ ਆ ਉਵੇਂ ਦਾ ਉਵੇਂ ਹੀ ਆ ਸਾਰਾ, ਉਹਦੇ ਵਿੱਚ ਕੋਈ ਚੇਂਜ ਨਹੀਂ ਹੈਗੀ। ਸੋ ਜਿਵੇਂ ਬਾਹਰ ਪਹਿਲਾਂ ELD ਯੂਜ਼ ਹੁੰਦੀ ਸੀ, ਉਵੇਂ ਹੀ ਹੁਣ ਜਿਹੜੀ ਆ ਇੰਟਰਾ ਸਟੇਟ ਡਰਾਈਵਰ ਨੂੰ ਵੀ ELD ਯੂਜ਼ ਕਰਨੀ ਪਊਗੀ। ਸੋ ਰਮਨ ਜੀ, ਇੱਕ ਜਿਹੜਾ ਸਵਾਲ ਆਪਾਂ ਨੂੰ ਅਕਸਰ ਆਉਂਦਾ ਸੀਗਾ ਜੀ, ਮੈਂ ਇੱਥੋਂ ਹੀ ਚੱਕਿਆ ਇੱਥੇ ਹੀ ਲਾਇਆ, ਉਹਦੇ ਵਿੱਚ ਜਿਹੜਾ ਬਾਹਰ ਦਾ ਐਡਰੈਸ ਆ ਜਾਂ ਕਿੱਥੋਂ ਬਿੱਲ ਆਫ ਲੀਡਿੰਗ ਦੇ ਵਿੱਚ ਆ, ਸੋ ਫਿਰ ਉਹ ਮਸਲਾ ਟੋਟਲੀ ਫਿਰ ਉਹ ਖਤਮ ਜਿਹਾ ਹੀ ਹੋ ਜਾਊਗਾ ਵੀ ਡਜ਼ਨਟ ਮੈਟਰ ਫਿਰ ਕਿੱਥੇ ਆ, ਜੇ ਚਾਹੇ ਅੰਦਰੋਂ ਚੱਕ ਕੇ ਕੈਲੀਫੋਰਨੀਆ ਤੋਂ ਚੱਕ ਕੇ ਕੈਲੀਫੋਰਨੀਆ ਦੇ ਵਿੱਚ ਹੀ ਆ ਤਾਂ ਵੀ ਫਿਰ ਉਹਨਾਂ ਨੂੰ ELD ਜਿਹੜੀ ਵਰਤਣੀ ਪਊਗੀ। ਜੀ ਬਿਲਕੁਲ, ਇਹ ਚੀਜ਼ ਜਿਹੜੀ ਆ ਉਹ ਚੀਜ਼ ਹੁਣ ਟੋਟਲੀ ਖਤਮ ਹੋ ਜਾਣੀ ਆ। ਸੋ ਜਿਹੜਾ ਇਸ ਵੇਲੇ ਰੂਲ ਹੈਗਾ, ਰੂਲ ਇਹ ਹੈਗਾ ਕਿ ਸਿਰਫ ਤੇ ਸਿਰਫ ਐਗਜ਼ਾਮਸ਼ਨ ਜਿਹੜੀ ਆ ਉਹ ਸਿਰਫ 100 ਏਅਰ ਮਾਈਲ ਰੇਡੀਅਸ ਦੀ ਐਗਜ਼ਾਮਸ਼ਨ ਹੈਗੀ ਆ। ਜੇ ਤੁਸੀਂ 8 ਦਿਨ, ਇੱਕ ਹੋਰ ਐਗਜ਼ਾਮਸ਼ਨ ਜਿਹੜੀ ਹੈਗੀ ਆ ਉਹ ਹੈਗੀ ਆ ਕਿ ਜੇ ਤੁਸੀਂ
ਜਿਹੜੇ 30 ਦਿਨ ਦੇ ਵਿੱਚ ਜੇ 8 ਦਿਨ ਤੁਸੀਂ ਉਸ ਸਰਕਲ ਤੋਂ ਬਾਹਰ ਜਾਂਦੇ ਆ 8 ਤੋਂ ਵੱਧ, ਮੰਨ ਲਓ ਕਿ 30 ਦਿਨ ਤੁਸੀਂ ਕੰਮ ਕਰਦੇ ਆ, 30 ਦਿਨਾਂ ਦੇ ਵਿੱਚ ਤੁਸੀਂ ਉਹ 100 에ਅਰ ਮਾਈਲ ਰੇਡੀਅਸ ਦੇ ਵਿੱਚ ਰਹਿਣੇ ਆ, ਪਰ ਮੰਨ ਲਓ ਕਿ 8 ਦਿਨ ਤੋਂ ਵੱਧ ਤੁਸੀਂ ਉਸ ਸਰਕਲ ਤੋਂ ਵੱਧ ਦੇ ਬਾਹਰ ਗਏ ਆ ਤੇ ਫਿਰ ਵੀ ਤੁਹਾਨੂੰ ਉਹ ਜਿਹੜੀ ਤੁਹਾਡੀ ਐਗਜ਼ੰਪਸ਼ਨ ਜਿਹੜੀ 100 에ਅਰ ਮਾਈਲ ਵਾਲੀ ਉਹ ਖਤਮ ਹੋ ਜਾਂਦੀ ਆ। ਸੋ ਤੁਸੀਂ ਫਿਰ ਉਹਨੂੰ ELD ਜਿਹੜੀ ਆ ਉਹ ਰੈਗੂਲਰਲੀ ਯੂਜ਼ ਕਰਨੀ ਆ। ਜਿਹੜੇ ਉਸ ਤੋਂ ਬਾਅਦ ਜਿਹੜਾ ਆ ਜਿਹੜੇ ਡਰਾਈਵਰਸ ਆ, ਜਿੱਦਾਂ ਹੁਣ ਰੈਗੂਲਰ ਸ਼ਿਫਟ ਜਿਹੜੀ ਲੋਕਲ ਡਰਾਈਵਰ ਦੀ 12 ਘੰਟੇ ਦੀ ਆ, ਉਹ ਉਸ ਤੋਂ ਵੱਧ ਅਲਾਉ ਨਹੀਂ ਹੈਗੀ। ਜਿਹੜਾ ਡਰਾਈਵਰ ਨਾਟ ਅਲਾਉਡ ਟੂ ਡਰਾਈਵ ਆਫਟਰ 16 ਕੰਜ਼ੈਕਟਿਵ ਆਵਰਸ, 16 ਘੰਟੇ ਤੋਂ ਵੱਧ ਸ਼ਿਫਟ ਨਹੀਂ ਜਿਹੜੀ ਲੋਕਲ ਚੱਲਦੀ ਸੀਗੀ। 10 ਕੰਜ਼ੈਕਟਿਵ ਆਵਰਸ ਦੀ ਆਫ ਡਿਊਟੀ ਰਿਕੁਆਇਰਡ ਹੈਗੀ ਟੂ ਰੀਸੈਟ ਨਿਊ ਪੀਰੀਅਡ, ਤੇ 8 ਦਿਨਾਂ ਦੇ ਵਿੱਚ ਜਿਹੜੇ ਆ 8 ਕੰਜ਼ੈਕਟਿਵ ਜਿਹੜੇ ਪੀਰੀਅਡ ਹੈਗੇ ਡੇ ਹੈਗੇ ਉਹਨਾਂ ਦੇ ਵਿੱਚ 80 ਘੰਟਿਆਂ ਤੋਂ ਵੱਧ ਜਿਹੜਾ ਆ ਉਹ ਤੁਸੀਂ ਨਹੀਂ ਕਰ ਸਕਦੇ ਹੈਗੇ। ਤੇ ਇਸ ਦੇ ਜਿਹੜੇ 8ਵੇਂ ਦਿਨ ਦੇ ਕਿਊਮੂਲੇਟਿਵ ਆਵਰਸ ਹੈਗੇ ਆ ਉਹ ਰੀਸੈਟ 0 ਹੋਣ ਲਈ ਉਹਨਾਂ ਨੂੰ 34 ਘੰਟੇ ਦਾ ਆਫ ਜਿਹੜਾ ਰੀਸਟਾਰਟ ਲਈ ਉਹ ਕਰਨਾ ਪਊਗਾ। ਸੋ ਬੇਸਿਕਲੀ ਸੇਮ ਉਹੀ ਫੈਡਰਲ ਮੈਂਡੇਟ ਹੈਗਾ, ਜਿਹੜਾ ਫੈਡਰਲ ਮੈਂਡੇਟ ਸੀ ਉੱਦਾਂ ਦਾ ਉੱਦਾਂ ਹੀ ਇਹਨਾਂ ਨੇ ਇਹਨੂੰ ਮਤਲਬ ਕਿ ਕੀਤਾ। ਓਨਲੀ ਜਿਹੜਾ ਆ 150 에ਅਰ ਮਾਈਲ ਰੇਡੀਅਸ ਤੋਂ ਸਿਰਫ 100 에ਅਰ ਮਾਈਲ ਰੇਡੀਅਸ ਕੀਤਾ ਜੀ। ਸੋ ਇਹ ਵੀ ਸਰੋਤਿਆਂ ਨੂੰ ਦੱਸਦੇ ਜਾਈਏ, ਸਿਰਫ 2 ਸਟੇਟਾਂ ਹੀ ਰਹਿ ਗਈਆਂ ਸੀ USA ਦੇ ਵਿੱਚ ਜਿੱਥੇ ਇਹ ਨਹੀਂ ਹੈਗਾ। ਇੱਕ ਵਿਸਕੌਨਸਨ ਆ, ਉਹਨਾਂ ਨੇ ਇਹ ਵੀ ਪਾਸ ਕਰਤਾ ਸੀ ਜੂਨ ਦੇ ਵਿੱਚ, ਤੇ ਉਹਨਾਂ ਦਾ ਫਾਈਨਲ ਰੂਲ ਜਿਹੜਾ ਪਬਲਿਸ਼ ਨਹੀਂ ਹੋਇਆ, ਤੇ ਇੱਕ ਕੈਲੀਫੋਰਨੀਆ। ਸੋ ਸਰੋਤਿਓ ਤੁਸੀਂ ਵੀ ਕਾਲ ਕਰ ਸਕਦੇ ਹੋ। ਕੈਲੀਫੋਰਨੀਆ, ਵਿਦਨ ਕੈਲੀਫੋਰਨੀਆ 'ਚ ਲੋਕਲ ਤੁਸੀਂ ਟਰੱਕ ਚਲਾਉਣੇ ਆ, ਤੁਹਾਨੂੰ ਹੁਣ ELD ਲਾਉਣ ਦੇ ਬਾਰੇ ਜੋ ਜਿਹੜੀ ਆ ਉਹ ਗੱਲਬਾਤ ਸਾਡੀ ਚੱਲ ਰਹੀ ਹੈਗੀ ਆ, ਤੇ ਤੁਹਾਡੇ ਕੀ ਵਿਚਾਰ ਆ, ਤੁਸੀਂ ਵੀ ਕਾਲ ਕਰ ਸਕਦੇ ਹੋ 408 272 5200 ਤੇ 4082725200 ਤੇ। ਜੀ ਜੀ। ਸੋ 408 272 5200 ਤੇ ਕਾਲ ਕਰਕੇ ਤੁਸੀਂ ਆਪਣੇ ਜਿਹੜੇ ਸਵਾਲ ਆ ਟਰੱਕਿੰਗ ਦੇ ਬਾਬਤ ਜੇ ਤੁਹਾਡਾ ਹੈ ਤਾਂ ਉਹ ਤੁਸੀਂ ਡੈਫੀਨੇਟਲੀ ਜਿਹੜਾ ਉਹ ਪੁੱਛ ਸਕਦੇ ਹੈਗੇ ਆ। ਜੀ ਜੀ ਰਮਨ ਜੀ। ਹੋਰ ਜਿਹੜੀ ਮੈਂ ਇਨਫੋਰਮੇਸ਼ਨ ਜਿਹੜੀ ਆ ਉਹ ਦੇਣੀ ਸੀਗੀ ਜ਼ਰੂਰ ਕਿ ਬਹੁਤ ਜਿਹੜੀ ਆ ਇਸ ਚੀਜ਼ ਬਾਰੇ ਬਹੁਤ ਆਪਣੇ ਟਰੱਕਰ ਜਿਹੜੇ ਆ ਪੁੱਛਦੇ ਹੁੰਦੇ ਆ ਕਿ ਜਿਹੜਾ ਆਪਣਾ ਸਕੋਰ ਹੈਗਾ ਉਹਨਾਂ ਦੀ ਕੰਪਨੀਆਂ ਦਾ ਉੱਪਰ ਜਾ ਰਿਹਾ ਹੈਗਾ, ਇਨਸਪੈਕਸ਼ਨ ਹੋ ਨਹੀਂ ਰਹੀਆਂ, ਜਾਂ ਤੁਸੀਂ ਜਿਹੜੀਆਂ ਇਨਸਪੈਕਸ਼ਨ ਆ ਉਹ ਕਈ ਬ੍ਰੋਕਰ ਤੁਹਾਨੂੰ ਲੋਡ ਨਹੀਂ ਦਿੰਦੇ ਹੈਗੇ ਕਿਉਂਕਿ ਤੁਹਾਡੀ ਕੋਈ ਇਨਸਪੈਕਸ਼ਨ ਨਹੀਂ ਹੋਈ ਹੈਗੀ। ਬਿਕੋਜ਼ ਆਫ ਕੋਵਿਡ ਜਿਹੜਾ ਸੀਗਾ ਉਹ ਆਪਣੀਆਂ ਜਿਹੜੀਆਂ ਵੋਲੰਟਰੀ ਇਨਸਪੈਕਸ਼ਨ ਸੀਗੀਆਂ ਕਿ ਤੁਸੀਂ ਆਪ ਸਕੇਲ ਤੇ ਜਾ ਕੇ ਇਨਸਪੈਕਸ਼ਨ ਜਿਹੜੀਆਂ ਉਹ ਕਰਵਾ ਸਕਦੇ ਹੁੰਦੇ ਆ, ਪਰ ਉਹ ਬੰਦ ਕੀਤੀਆਂ ਗਈਆਂ ਸੀ ਬਿਕੋਜ਼ ਆਫ ਕੋਵਿਡ। ਸੋ ਮੇਰੀ ਸੀਟੀ ਜਿਹੜੇ ਆਪਣੇ ਚੌਚਲਾ ਸਕੇਲ ਦੇ ਇੰਚਾਰਜ ਹੈਗੇ, ਕੈਪਟਨ ਹੈਗੇ, ਉਹਨਾਂ ਨਾਲ ਗੱਲਬਾਤ ਹੋਈ ਸੀ, ਨਵੇਂ ਆਏ ਹੈਗੇ ਆ। ਸੋ ਉਹਨਾਂ ਨਾਲ ਗੱਲਬਾਤ ਹੋਈ ਆ। ਸੋ ਵੋਲੰਟਰੀ ਇਨਸਪੈਕਸ਼ਨ ਜਿਹੜੀਆਂ ਆ ਉਹ ਸ਼ੁਰੂ ਹੋ ਚੁੱਕੀਆਂ ਆ, ਪਰ ਸਰਟਨ ਲੋਕੇਸ਼ਨ ਤੇ ਸ਼ੁਰੂ ਹੋਈਆਂ ਹੈਗੀਆਂ। ਸੋ ਜਲਦੀ ਆਪਾਂ ਜਿਹੜੀ ਆ ਉਹਨਾਂ ਦੇ ਨਾਲ ਗੱਲਬਾਤ ਜਿਹੜੀ ਆ ਕਰਾਂਗੇ ਜਾ ਕੇ, ਤੇ ਤੁਹਾਨੂੰ ਉਹ ਜਿਹੜੀਆਂ ਲੋਕੇਸ਼ਨਾਂ ਆ ਉਹ ਜ਼ਰੂਰ ਆਪਾਂ ਜਿਹੜੀਆਂ ਉਹ ਸ਼ੇਅਰ ਕਰਾਂਗੇ ਕਿਹੜੀ ਕਿਹੜੀ ਲੋਕੇਸ਼ਨ ਤੇ ਵੋਲੰਟਰੀ ਸ਼ੁਰੂ ਹੋ ਗਈ ਆ। ਸੋ ਬਟ ਇਹ ਗੱਲ ਪੱਕੀ ਹੈਗੀ ਆ ਕਿ ਵੋਲੰਟਰੀ ਇਨਸਪੈਕਸ਼ਨ ਜਿਹੜੀਆਂ ਉਹ ਦੁਬਾਰਾ ਤੋਂ ਸ਼ੁਰੂ ਹੋ ਚੁੱਕੀਆਂ। ਸੋ ਜੇ ਤੁਹਾਡੇ ਟਰੱਕ ਦੀ ਕਦੀ ਇਨਸਪੈਕਸ਼ਨ ਨਹੀਂ ਹੋਈ ਹੈਗੀ ਤੁਹਾਡੀ ਕੰਪਨੀ ਦੀ, ਤੇ ਤੁਹਾਨੂੰ ਲੋਡ ਨਹੀਂ ਮਿਲ ਰਿਹਾ, ਤੁਸੀਂ ਵੋਲੰਟਰੀ ਇਨਸਪੈਕਸ਼ਨ ਸਪੈਸ਼ਲੀ ਜੇ ਤੁਸੀਂ ਚੌਚਲਾ ਸਕੇਲ ਤੇ ਵੀ ਜਾਂਦੇ ਆ ਤਾਂ ਉੱਥੇ ਕਰਵਾ ਸਕਦੇ ਹੈਗੇ ਆ। ਸੋ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀਆਂ ਉਹ ਲੋਕੇਸ਼ਨ ਆਪਾਂ ਜ਼ਰੂਰ ਦੱਸਾਂਗੇ ਕਿੱਥੇ ਕਿੱਥੇ ਹੋਣੀ ਹੈਗੀ ਵੋਲੰਟਰੀ ਇਨਸਪੈਕਸ਼ਨ ਕਰਵਾ ਸਕਦੇ ਆ। ਇਹ ਬਹੁਤ ਜ਼ਰੂਰੀ ਸੀਗਾ, ਬਹੁਤ ਇੰਪੋਰਟੈਂਟ ਸੀਗਾ ਜੀ ਜੀ ਬਿਲਕੁਲ ਜੀ। ਸੋ ਜਿਹੜੇ ਮਿਸ ਕਰ ਗਏ ਆ ਸੋ ਆਉਣ ਵਾਲੇ ਸਮੇਂ 'ਚ ਆਪਾਂ ਦੱਸ ਵੀ ਦੇਵਾਂਗੇ, ਸੋ ਤਾਂ ਜੋ ਤੁਸੀਂ ਭਾਈ ਆਪਣੇ ਜਿਹੜਾ ਸਕੋਰ ਤਾਂ ਨੂੰ ਜਾਂਦਾ ਉਹਨੂੰ ਕਾਬੂ ਦੇ ਵਿੱਚ ਜਿਹੜਾ ਉਹ ਤੁਸੀਂ ਕਰਵਾਓ। ਤੇ ਜੇ ਤੁਹਾਡਾ ਵੀ ਕੋਈ ਸਵਾਲ ਆ ਸਰੋਤਿਓ ਤੇ ਨੰਬਰ ਹੈ 408 272 5200 4082725200 ਦੇ ਉੱਤੇ ਕਾਲ ਕਰ ਸਕਦੇ ਆ। ਰਮਨ ਜੀ ਇਸ ਟਾਈਮ ਇੱਕ ਜਦੋਂ ਆਪਾਂ ਰੀਸੈਂਟਲੀ ਕੁਛ ਮਹੀਨੇ ਪਿੱਛੇ ਚਲੇ ਜਾਈਏ, ਮੇਬੀ ਸਾਲ ਦੀ ਉਦੋਂ ਸ਼ੁਰੂਆਤ ਸੀਗੀ ਜਦੋਂ ਸਪਲਾਈ ਚੇਨ ਦੀ ਬੜੀ ਪ੍ਰੋਬਲਮ ਸੀ, ਉਦੋਂ ਹਰ ਇੱਕ ਆਰਟੀਕਲ ਇੱਦਾਂ ਆ ਰਿਹਾ ਸੀਗਾ ਡਰਾਈਵਰਾਂ ਦੀ ਘਾਟ, ਲੱਖ ਬੰਦਾ ਚਾਹੀਦਾ ਆ, 50,000 ਚਾਹੀਦਾ, 70,000 ਚਾਹੀਦਾ, ਇੱਦਾਂ ਆਇਆ। ਫਿਰ ਅਚਨਚੇਤੇ ਉਹ ਗੱਲ ਟੋਟਲੀ ਬੰਦ ਹੋ ਗਈ। ਇਸ ਟਾਈਮ ਜਿਹੜਾ ਹੁਣ ਮੈਂ ਇੱਕ ਚੀਜ਼ ਹੋਰ ਨਵਾਂ ਟ੍ਰੈਂਡ ਜਿਹੜਾ ਇਸ ਟਾਈਮ ਜਿਹੜਾ ਦੇਖ ਰਿਹਾ ਜਿੰਨੇ ਵੀ ਆਰਟੀਕਲਸ ਆ ਉਸ ਦੇ ਬਾਬਤ ਵੀ ਇਸ ਨੂੰ ਸਸਟੇਨੇਬਲ ਟਰੈਕਿੰਗ ਨੂੰ ਕਿੱਦਾਂ ਬਣਾਉਣਾ ਆ। ਹੁਣ ਜਿੱਦਾਂ ਰੀਸੈਂਟਲੀ ਆਪਾਂ ਕੱਲ ਵੀ ਗੱਲ ਕੀਤੀ ਸੀ, ਪਹਿਲੋਂ ਵੀ ਇਹ ਚਰਚਾ ਜਿਹੜੀ ਚੱਲਦੀ ਸੀ ਜਿਹੜਾ ਪੋਰਟ ਆਫ ਲੌਂਗ ਬੀਚ ਆ ਉਹ ਇਲੈਕਟ੍ਰਿਕ ਟਰੱਕ ਵੱਲ ਨੂੰ, ਜ਼ੀਰੋ ਇਮਿਸ਼ਨ ਟਰੱਕਿੰਗ ਵੱਲ ਨੂੰ ਵੱਧ ਰਿਹਾ ਆ।
ਸੋ ਹੁਣ ਇਸ ਟਾਈਮ ਮੈਨੂੰ ਲੱਗਦਾ ਟਰੱਕਿੰਗ ਦੇ ਵਿੱਚ ਆਪਾਂ ਉਸ ਦੌਰ ਦੇ ਵਿੱਚ ਟ੍ਰਾਂਜੀਸ਼ਨ ਪੀਰੀਅਡ ਦੇ ਵਿੱਚ ਪਹੁੰਚ ਰਹੇ ਹਾਂ, ਜਿੱਥੇ ਹੁਣ ਜ਼ੋਰ ਜਿਹੜਾ ਆ ਉਹ ਪੂਰੀ ਤਰ੍ਹਾਂ ਲਾਇਆ ਜਾ ਰਿਹਾ ਵੀ ਜ਼ੀਰੋ ਇਮਿਸ਼ਨ ਟਰੱਕਿੰਗ ਵੱਲ ਨੂੰ ਆਪਾਂ ਵਧਣਾ ਆ। ਢਾਂਚਾ ਆਬਵੀਅਸਲੀ ਅਜੇ ਤੱਕ ਪੂਰਾ ਤਿਆਰ ਨਹੀਂ ਆ, ਲੌਂਗ ਵੇਟਿੰਗ ਹੋਊਗੀ, ਕਿੰਨੇ ਜਿਹੜੇ ਆ ਉਹ ਚਾਰਜਿੰਗ ਸਟੇਸ਼ਨ ਚਾਹੀਦੇ ਹੋਣਗੇ, ਤੇ ਕੀ ਇਕੱਲਾ ਇਲੈਕਟ੍ਰਿਕ ਤੇ ਹੀ ਜ਼ੋਰ ਆ ਜਾਂ ਹਾਈਡਰੋਜਨ ਸੈੱਲ ਵਾਲੇ ਆ ਉਸ ਦੇ ਉੱਤੇ ਵੀ ਜਿਹੜਾ ਕੋਈ ਗੱਲਬਾਤ ਜਿਹੜੀ ਉਹ ਚੱਲ ਰਹੀ ਆ। ਸੋ ਇੱਕ ਜਿਹੜੇ ਨਵੇਂ ਟ੍ਰੈਂਡ, ਨਵੇਂ ਆਰਟੀਕਲਸ ਇਸ ਟਾਈਮ ਮੈਂ ਦੇਖ ਰਿਹਾ ਵੀ ਟਰੱਕਿੰਗ ਦੇ ਵਿੱਚ ਸਸਟੇਨੇਬਿਲਿਟੀ ਨੂੰ ਲੈ ਕੇ ਤੇ ਜ਼ੀਰੋ ਮਿਸ਼ਨ ਵੱਲ ਨੂੰ ਜਿਹੜੇ ਉਹ ਵੱਧ ਰਹੇ ਆ। ਇੰਡਸਟਰੀ ਇਸ ਨੂੰ ਓਵਰਆਲ ਕਿੱਦਾਂ ਜਿਹੜੀ ਉਹ ਦੇਖ ਰਹੀ ਹੈ? ਬਿਲਕੁਲ ਰਾਜਕਰਨ, ਇਹਦੇ ਉੱਤੇ ਮੈਂ ਇੱਕ ਗੱਲ ਕਹਿਣੀ ਚਾਹੁੰਦਾ ਕਿ ਪਿਛਲੇ ਮਹੀਨੇ ਦੇ ਵਿੱਚ ਤੇ ਆਪਣੇ 2 ਸੈਮੀਨਾਰ ਜਿਹੜੇ ਸੀਗੇ ਕੈਲ ਸਟਾਰਟ ਵੱਲੋਂ ਕੀਤੇ ਗਏ ਸੀਗੇ, ਅਸੀਂ ਨਾਪਟਾ ਦੀ ਵੈਬਸਾਈਟ ਤੇ ਉਹਨਾਂ ਨੂੰ ਪਾਇਆ ਸੀਗਾ। ਕੁਛ ਇੱਕ ਥੋੜੇ ਬਹੁਤ ਲੋਕਾਂ ਨੇ ਉਹਦੇ ਵਿੱਚ ਸੀਗਾ, ਪਰ ਡੈਫੀਨੇਟਲੀ ਅਸੀਂ ਜਿਹੜੀ ਕੈਲ ਸਟਾਰਟ ਹੈਗੀ ਆ, ਕੈਲ ਸਟਾਰਟ, ਉਹਨਾਂ ਦੇ ਨਾਲ ਮਿਲ ਕੇ ਹੋਰ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਸੈਮੀਨਾਰ ਲੈ ਕੇ ਆ ਰਹੇ ਹਾਂ, ਤੇ ਨਾਲੇ ਇੱਕ ਨੈਕਸਟ ਈਅਰ ਦੇ ਫਸਟ ਕੁਆਟਰ ਦੇ ਵਿੱਚ ਇੱਕ ਇਵੈਂਟ ਵੀ ਲੈ ਕੇ ਆ ਰਹੇ ਜਿਹਦੇ ਵਿੱਚ ਕਿ ਤੁਸੀਂ ਇਲੈਕਟ੍ਰਿਕ ਜਿਹੜੇ ਟਰੱਕ ਹੈਗੇ ਆ, ਇਲੈਕਟ੍ਰਿਕ ਵਹੀਕਲ ਹੈਗੇ ਆ, ਉਹਨਾਂ ਨੂੰ ਟੈਸਟ ਡਰਾਈਵ ਕਰ ਸਕਦੇ ਹੈਗੇ ਆ। ਤੇ ਕੈਲ ਸਟਾਰਟ ਦੇ ਕੋਲ ਪ੍ਰੋਗਰਾਮ ਹੁੰਦੇ ਆ ਕਿ ਜਿਹਦੇ ਵਿੱਚ ਤੁਸੀਂ ਆਪਣੇ ਜਿਹੜੀ ਸਬਸਿਡੀ ਆ ਜਾਂ ਤੁਸੀਂ ਹੈਲਪ ਆ ਕੀ ਕਰਨਾ ਹੈਗਾ, ਕੀ ਨਹੀਂ ਕਰਨਾ ਹੈਗਾ, ਮਤਲਬ ਕਿ ਜਿਹੜੀ ਆਉਣ ਵਾਲਾ ਸਮਾਂ ਹੈਗਾ ਉਹਦੇ ਬਾਰੇ ਵਿੱਚ ਕਾਫੀ ਡਿਟੇਲ ਦੇ ਵਿੱਚ ਜਾਣਕਾਰੀ ਜਿਹੜੀ ਆ ਲੈ ਸਕਦੇ ਆ। ਸੋ ਉਹਦੇ ਲਈ ਕੰਮ ਚੱਲ ਰਿਹਾ ਹੈਗਾ। ਪਰ ਡੈਫੀਨੇਟਲੀ ਰਾਜਕਰਨ, ਜਿਹੜਾ ਆਪਾਂ ਗੱਲ ਕਰੀਏ ਕਿ ਜਿਹੜਾ ਇਹ ਮਾਹੌਲ ਹੈਗਾ ਸਿਰਜਿਆ ਜਾ ਰਿਹਾ, ਜਿਹੜਾ ਸਾਰਾ ਕੁਛ ਇਹ ਇਲੈਕਟ੍ਰਿਕ ਟਰੱਕ ਵੱਲ ਨੂੰ ਜਾਣ ਦੀ ਜਿਹੜੀ ਕਵਾਇਦ ਹੈ ਸ਼ੁਰੂ, ਔਰ ਖਾਸ ਕਰਕੇ ਆਪਾਂ ਨੂੰ ਪਤਾ ਹੀ ਹੈ ਕਿ ਕੈਲੀਫੋਰਨੀਆ ਤੋਂ ਆਪਾਂ ਜ਼ਿਆਦਾਤਰ ਇਹੋ ਜਿਹੇ ਕੰਮ ਜਿਹੜੇ ਸਾਰੇ ਇੱਥੋਂ ਸ਼ੁਰੂ ਹੁੰਦੇ ਹੈਗੇ, ਆਪਾਂ ਫਸਟ ਇਨੀਸ਼ੀਏਟ ਕਰਦੇ ਹੈਗੇ ਆ। ਪਰ ਇਹਦੇ ਵਿੱਚ ਅਜੇ ਸਿਚੁਏਸ਼ਨ ਇਹ ਹੈਗੀ ਆ ਕਿ ਇਲੈਕਟ੍ਰਿਕ ਟਰੱਕ ਇੰਨਾ ਫੀਜ਼ੇਬਲ ਨਹੀਂ ਦਿਖ ਰਿਹਾ ਹੈਗਾ, ਕਿ ਕਿਉਂਕਿ ਇੱਕ ਤਾਂ ਜਿਹੜੀ ਗ੍ਰਿਡ ਸਿਸਟਮ ਹੈਗਾ ਆ ਉਹ ਅੱਗੇ ਕਮਜ਼ੋਰ ਹੈਗਾ, ਗਰਮੀਆਂ ਦੇ ਵਿੱਚ ਕਾਫੀ ਪ੍ਰੋਬਲਮ ਸ਼ੁਰੂ ਹੋ ਜਾਂਦੀ ਆ। ਉਹਦੇ ਨਾਲ ਨਾਲ ਜਿਹੜੀ ਇਸ਼ੂਜ਼ ਹੈਗੇ ਆ ਕਿ ਇਨਫਰਾਸਟਰਕਚਰ ਅਜੇ ਪ੍ਰੋਪਰਲੀ ਰੈਡੀ ਨਹੀਂ ਹੈਗਾ, ਔਰ ਇੱਕ ਟਰੱਕ ਨੂੰ ਚਾਰਜ ਕਰਨ ਵਾਸਤੇ ਤਕਰੀਬਨ 10 ਕਾਰਾਂ ਦੇ ਬਰਾਬਰ ਉਹਨੂੰ ਜਿਹੜਾ ਆ ਉਹ ਟਾਈਮ ਤੇ ਉਹਨੂੰ ਚਾਹੀਦਾ ਆ, ਪਾਵਰ ਚਾਹੀਦੀ ਹੈਗੀ ਆ। ਸੋ ਅਜੇ ਤੱਕ ਜੇ ਆਪਾਂ ਕੈਲੀਫੋਰਨੀਆ ਤੋਂ ਬਾਹਰ ਚਲੇ ਜਾਈਏ ਤੇ ਈਵਨ ਟੈਸਲਾ ਦੇ ਚਾਰਜਿੰਗ ਸਟੇਸ਼ਨ ਵੀ ਜਿਹੜੇ ਆ ਬਹੁਤ ਘੱਟ ਹੈਗੇ ਆ। ਸੋ ਕੈਲੀਫੋਰਨੀਆ ਦੇ ਵਿੱਚ ਕਾਫੀ ਹੈਗਾ, ਲੇਕਿਨ ਕੈਲੀਫੋਰਨੀਆ ਬਾਹਰ ਜਿਹੜਾ ਇਨਫਰਾਸਟਰਕਚਰ ਹੈਗਾ ਉਹ ਬਹੁਤ ਘੱਟ ਹੈਗਾ। ਦੂਸਰੀ ਚੀਜ਼ ਹੈਗੀ ਆ ਕਿ ਟੈਸਟਿੰਗ ਇਸ ਵੇਲੇ ਬਹੁਤ ਚੱਲ ਰਹੀ ਹੈਗੀ ਆ। ਬੈਟਰੀਜ਼ ਅਜੇ ਉਨੀਆਂ ਵਧੀਆ ਨਹੀਂ ਹੈਗੀਆਂ ਕਿ ਜਿਹੜੀਆਂ ਟਰੱਕ ਨੂੰ ਇੰਨਾ ਦੂਰ ਤੱਕ ਜਿਹੜਾ ਉਹ ਰੇਂਜ ਅਜੇ ਨਹੀਂ ਹੈਗੀ ਬਹੁਤੀ। ਮੈਂ ਕੱਲ ਕੇ ਪਰਸੋਂ ਦੀ ਗੱਲ ਹੀ ਆ, ਮੈਂ ਟੈਸਲਾ ਦਾ ਟਰੱਕ ਦੇਖਿਆ ਸੀਗਾ ਇੱਥੇ ਆਪਣੇ ਫ੍ਰੀਵੇ ਦੇ ਉੱਤੇ, ਤੇ ਉਹ ਕਾਫੀ ਉਹਨਾਂ ਨੇ ਟੈਸਟਿੰਗ ਵਗੈਰਾ ਉਹ ਵੀ ਕਾਫੀ ਕਰ ਰਹੇ ਹੈਗੇ ਆ। ਪਰ ਅਗੇਨ ਜਿਹੜੀ ਐਟ ਦਾ ਐਂਡ ਆਫ ਦਾ ਡੇ ਜਿਹੜੀ ਗੱਲ ਹੈਗੀ ਆ ਕਿ ਇਨਫਰਾਸਟਰਕਚਰ ਜਿਹੜਾ ਹੈਗਾ ਆ, ਕੀ ਉਹ ਸਸਟੇਨੇਬਲ, ਕੀ ਉਹ ਹੈਗਾ। ਅਜੇ ਤਾਂ ਸਸਟੇਨੇਬਲ ਤਾਂ ਆਪਾਂ ਬਾਅਦ ਚ ਗੱਲ ਕਰਾਂਗੇ, ਕਿ ਅਜੇ ਹੈਗਾ। ਔਰ ਖਾਸ ਕਰਕੇ ਇਸ ਵੇਲੇ ਜਿਹੜਾ ਮੇਨ ਜ਼ੋਰ ਚੱਲ ਰਿਹਾ ਹੈਗਾ ਇਹਨੂੰ ਇਲੈਕਟ੍ਰਿਕ ਟਰੱਕ ਦਾ ਜਿਹੜਾ ਇਨਫਰਾਸਟਰਕਚਰ ਦਾ, ਉਹ I-10 ਦੇ ਉੱਤੇ ਜ਼ਿਆਦਾ ਜ਼ੋਰ ਦਿੱਤਾ ਜਾ ਰਿਹਾ ਹੈਗਾ, ਐਲਏ ਤੋਂ ਲੈ ਕੇ ਤੇ ਅਲਪਾਸੋ ਤੇ ਉਧਰ ਤੱਕ। ਜੀ, ਵੱਡੀਆਂ ਕੰਪਨੀਆਂ ਨੇ ਇਹਦੇ ਤੇ ਆਲਰੇਡੀ ਵਰਕਆਊਟ ਕਰਨਾ ਕੁਛ ਨੇ ਸ਼ੁਰੂ ਕੀਤਾ। ਪੈਪਸੀਕੋ ਕੰਪਨੀ ਕਹਿੰਦੇ ਆ ਵੀ ਉਹਨਾਂ ਨੇ 2030 ਤਾਈਂ ਜਿਹੜਾ ਸਕੋਪ 1 ਤੇ 2 ਸਕੋਪ ਐਮਿਸ਼ਨ ਆ ਉਹ 75% ਜੋ ਆ ਰਿਡਿਊਸ ਕਰ ਦੇਣਾ, ਜਿਹੜੀ ਉਹਨਾਂ ਦੀ 2015 ਦੀ ਬੇਸ ਲਾਈਨ ਸੀ। ਤੇ ਆਲਰੇਡੀ ਉਹਨਾਂ ਨੇ 2021 ਤਾਈਂ 25% ਕਰ ਲਿਆ ਹੈਗਾ। ਸੋ ਕੈਲੀਫੋਰਨੀਆ ਦੇ ਵਿੱਚ ਜਿਹੜਾ ਨਵਾਂ ਐਡਵਾਂਸ ਕਲੀਨ ਟਰੱਕ ਰੂਲ ਆਇਆ ਉਹਦੇ ਮੁਤਾਬਕ 40% ਕਹਿੰਦੇ ਇਲੈਕਟ੍ਰਿਕ ਟਰੱਕ ਹੋਣਗੇ 2035 ਤੱਕ। ਸੋ 10 ਸਾਲਾਂ ਦੇ ਵਿੱਚ। ਸੋ ਹੋਪਫੁਲੀ ਜਿਹੜਾ ਨਵਾਂ ਇਨਫਰਾਸਟਰਕਚਰ ਬਿੱਲ ਪ੍ਰੈਜ਼ੀਡੈਂਟ ਬਾਈਡਨ ਉਹਨਾਂ ਨੇ ਪਾਸ ਕੀਤਾ ਸੀ, ਉਹਦੇ ਅੰਡਰ ਮੈਨੂੰ ਲੱਗਦਾ ਵੀ ਇਹਦੇ ਉੱਤੇ ਕਾਫੀ ਕੰਮ ਜਿਹੜਾ ਆ ਇਲੈਕਟ੍ਰਿਕ ਚਾਰਜਰ ਸਟੇਸ਼ਨ, ਸੋਲਰ ਪਾਵਰ ਦੇ ਉੱਤੇ ਵਰਕਆਊਟ ਹੋਣਾ ਹੈ। ਜੀ ਬਿਲਕੁਲ। ਜਿਹੜਾ ਇਹ ਦੇਖੋ ਇਸ ਵੇਲੇ ਜਿਹੜੀ ਆ ਸਾਰਿਆਂ ਨੂੰ ਜ਼ਿਆਦਾ ਕੋਸ਼ਿਸ਼ ਇਹ ਚੱਲ ਰਹੀ ਆ ਕਿ ਟਰੱਕ ਜਿਹੜੇ ਆ ਉਹਨਾਂ ਨੂੰ ਜਿੰਨਾ ਘੱਟ ਤੋਂ ਘੱਟ ਐਮਿਸ਼ਨ ਕੀਤਾ ਜਾਵੇ। ਜਿਹੜਾ ਇਸ ਵੇਲੇ ਬੇਸਿਕ ਹੈਗੀ ਆ ਕਿ ਕੈਲੀਫੋਰਨੀਆ ਦੇ ਵਿੱਚ ਜਿਹੜਾ ਟਰੱਕ ਵਿਕਣਾ ਹੈਗਾ ਨੈਕਸਟ ਈਅਰ ਤੋਂ ਨਵੇਂ ਐਮਿਸ਼ਨ ਆਣੇ ਹੈਗੇ ਆ, ਤੇ ਉਸ ਤੋਂ ਬਾਅਦ 2027 ਦੇ ਵਿੱਚ ਜਿਹੜਾ ਨੈਕਸਟ ਸਟੈਪ ਹੈਗਾ ਉਹ ਲੈਣਾ ਹੈਗਾ ਕਿ ਕੋਈ ਵੀ ਟਰੱਕ ਜਿਹੜਾ 10 ਮੀਲ ਪਰ ਗੈਲਨ ਤੋਂ ਵੱਧ ਨਹੀਂ ਦੇਗਾ ਉਹ ਕੈਲੀਫੋਰਨੀਆ ਵਿੱਚ ਨਹੀਂ ਵਿਕੇਗਾ। ਉਹਦੇ ਲਈ ਵੀ
ਕਾਫੀ ਜ਼ੋਰ ਸ਼ੋਰ ਨਾਲ ਕੰਮ ਚੱਲ ਰਿਹਾ ਹੈਗਾ। ਉਹ ਤਾਂ ਇੱਕੋ ਤਰੀਕੇ ਨਾਲ ਅਟੇਨ ਕੀਤਾ ਜਾ ਸਕਦਾ ਜਾਂ ਕਾਬੂ ਲਿਆ ਜਾ ਸਕਦਾ 10 ਮੀਲ ਦੀ ਐਵਰੇਜ, ਕਿ ਜੇ ਤੁਸੀਂ ਟਰੱਕ ਦੀ ਸਪੀਡ ਜਿਹੜੀ ਆ ਉਹ ਘਟਾਓ। ਤੇ ਉੱਥੇ ਆਪਾਂ ਦੂਜੇ ਕਾਨੂੰਨ 'ਚ ਆ ਜਾਂਦੇ ਹਾਂ ਕਿ ਸਪੀਡ ਲਿਮਿਟਰ ਦਾ ਕਾਨੂੰਨ ਜਿਹੜਾ ਆ ਉਹ ਵੀ ਜਿਹੜਾ ਇਸ ਵੇਲੇ ਤੇ ਵੀ ਜ਼ੋਰ ਪਾਇਆ ਜਾ ਰਿਹਾ। ਤੇ ਇੱਕ ਹੋਰ ਜਿਹੜੀ ਆ ਕਾਫੀ ਇੰਪੋਰਟੈਂਟ ਸੀ, ਮੇਰੇ ਖਿਆਲ ਆਪਾਂ ਪਿੱਛੇ ਪ੍ਰੋਗਰਾਮ 'ਚ ਸ਼ੇਅਰ ਕੀਤੀ ਸੀ ਕਿ ਪ੍ਰਪੋਜ਼ ਰੂਲ ਮੇਕਿੰਗ ਇੱਕ ਹੋਰ ਆ ਰਿਹਾ ਹੈਗਾ, ਜਿਹਦੇ 'ਚ ਕਿ ਸਾਰੇ ਟਰੱਕ ਜਿਹੜੇ ਹੈਗੇ ਆ ਉਹਨਾਂ ਨੂੰ ਇੱਕ ਇਲੈਕਟ੍ਰੋਨਿਕ ID ਸਿਸਟਮ ਉਹਨਾਂ ਤੇ ਲਾਉਣ ਦੀ ਕੋਸ਼ਿਸ਼ ਆ ਕਿ ਜਿਹਦੇ ਨਾਲ ਕਿ ਜਿੱਥੇ ਵੀ ਟਰੱਕ ਜਾਂਦਾ ਆ ਕਿਤੇ ਵੀ ਜਾਵੇ ਤੇ ਕੋਈ ਵੀ ਕਿਸੇ ਵੀ ਸਟੇਟ ਦੀ ਪੁਲਿਸ ਜਿਹੜੀ ਆ ਉਹਨੂੰ ਸਕੈਨ ਕਰਕੇ ਉਹਦੀ ਰੋਡ ਸਾਈਡ ਇੰਸਪੈਕਸ਼ਨ ਜਿਹੜੀ ਆ ਉਹ ਵੇ ਬੈਟਰ ਹੋ ਸਕਦੀ ਆ, ਟਰੈਕਿੰਗ ਹੋ ਸਕਦੀ ਆ, ਸਾਰਾ ਕੁਛ ਹੋ ਸਕਦਾ ਹੈ। ਤਾਂ ਉਹਦੇ ਤੇ ਵੀ ਦੇ ਨਾਲ ਉਹਦੇ ਬੋਲੀ ਹੈਗੀ। ਸੋ ਇਹ ਜਿਹੜੀ ਹੈਗੀਆਂ ਆਉਣ ਜਿਹੜੀ ਤਕਰੀਬਨ ਆਵਾਜ਼ ਕੱਟ ਰਹੀ ਹੈ ਰਮਨ ਜੀ ਤੁਹਾਡੀ। ਮੇਰੇ ਖਿਆਲ ਦੇ ਵਿੱਚ ਆਉਣ ਵਾਲੇ ਸਮੇਂ 'ਚ ਸਾਰੀਆਂ ਚੀਜ਼ਾਂ ਜਿਹੜੀਆਂ ਤਕਰੀਬਨ ਸਕਰੋਲ ਇਨ ਕਰ ਰਹੀਆਂ ਹੈਗੀਆਂ ਹੌਲੀ ਹੌਲੀ। ਜੀ ਸੋ ਬਿਲਕੁਲ ਕਹਿੰਦੇ 95% ਜਿਹੜੇ ਕਲਾਸ A ਟਰੱਕ ਆ ਉਹ ਡੀਜ਼ਲ ਤੇ ਚੱਲਦੇ ਹੈਗੇ ਆ। ਤੇ ਐਮਿਸ਼ਨ ਘਟਾਉਣ ਦੇ ਲਈ ਹੋਰ ਵੀ ਬਹੁਤ ਕੁਝ ਹੋ ਰਿਹਾ ਹੈਗਾ। ਨੋ ਐਮਟੀ ਮਾਈਲਸ ਵਾਲਾ ਇੱਕ ਇਸ਼ੂ ਆ, ਬਹੁਤ ਵੱਡਾ ਚੱਲ ਰਿਹਾ। ਕਹਿੰਦੇ ਪਈ ਐਮਿਸ਼ਨ ਨੂੰ ਘਟਾਉਣ ਦੇ ਲਈ ਸਭ ਤੋਂ ਜਿਹੜਾ ਫਾਸਟੈਸਟ ਵੇ ਆ ਨੋ ਐਮਟੀ ਮਾਈਲ, ਵੀ ਜਿਹੜੇ ਡੈਡ ਮਾਈਲਸ ਆਪਾਂ ਟਰੱਕ ਫ੍ਰੀ ਲਿਆਉਂਦੇ ਆ, ਲੋਡ ਨਹੀਂ ਮਿਲਦਾ ਹੈਗਾ, ਉਹਦੇ ਉੱਤੇ ਡਿਜੀਟਲ ਫਰੇਟ ਮੈਚਿੰਗ ਜਿਹੜੀ ਕੌਨਵੇ ਕੰਪਨੀ ਹੈਗੀ ਆ ਉਹ ਬਹੁਤ ਵਰਕਆਊਟ ਕਰ ਰਹੀ ਹੈਗੀ ਆ। ਹੋਰ ਕੰਪਨੀਆਂ ਅਮਰੀਕਨ ਟਰਾਂਸਪੋਰਟੇਸ਼ਨ ਰਿਸਰਚ ਇੰਸਟੀਚਿਊਟ ਨੇ ਰਿਪੋਰਟ ਕੀਤਾ ਆ ਵੀ 2021 ਚ ਡੈਡ ਹੈਡ ਮਾਈਲਸ ਜਿਹੜੇ ਜਦੋਂ ਖਾਲੀ ਆਪਾਂ ਟਰੱਕ ਲਿਆਉਂਦੇ ਆ 21% ਸਾਰੇ ਮੀਲ ਚੱਲਣ ਦਾ ਬਣਦਾ ਹੈ। ਸੋ ਇਹ ਬਹੁਤ ਵੱਡਾ ਨੰਬਰ ਆ। ਸੋ ਇਹਦੇ ਤੇ ਵੀ ਵਰਕਆਊਟ ਹੋ ਰਿਹਾ ਪਈ। ਕੋਈ ਵੀ ਜਦੋਂ ਟਰੱਕ ਜਾਂਦਾ ਹੈ ਉਹ ਫ੍ਰੀ ਨਾ ਜਾਵੇ, ਉਹਦੇ ਨਾਲ ਵੀ ਫਿਰ ਐਮਿਸ਼ਨ ਜਿਹੜੇ ਆ ਘਟਣਗੇ ਤੇ ਮਾਈਲੇਜ ਵੀ ਜਿਹੜੀ ਆ ਉਹਨਾਂ ਦੀ ਘਟੂਗੀ। ਸੋ ਕੋਸ਼ਿਸ਼ ਤਾਂ ਹਰਜੋਤ ਸਿੰਘ ਜੀ ਕਈ ਪੱਧਰ ਦੇ ਉੱਤੇ ਜਿਹੜੀ ਉਹ ਚੱਲ ਰਹੀ ਆ। ਇਹ ਕਾਮਯਾਬੀ ਮਿਲ ਸਕੂਗੀ ਕਿ ਨਹੀਂ, ਇਹ ਇੱਕ ਡੈਫੀਨੇਟਲੀ ਜਿਹੜੀ ਉਹ ਵੱਡੀ ਜਿਹੜੀ ਚੀਜ਼ ਹੋਊਗੀ। ਸੋ ਇੱਥੇ ਦੋ ਚੀਜ਼ਾਂ ਆ। ਕੱਲ ਵੀ ਮੈਂ ਇਹਦੇ ਬਾਰੇ ਆਪਾਂ ਜਦੋਂ ਗੱਲ ਕਰ ਰਹੇ ਸੀ, ਦੇਖ ਰਹੇ ਸੀਗੇ, ਤਾਂ ਉਹਦੇ ਵਿੱਚ ਰਮਨ ਜੀ ਹਰਜੋਤ ਜੀ ਇਹ ਆ ਕੈਰੀਅਰਸ ਵੇਟ ਕਰਦੇ ਆ ਜਾਂ ਜਿਹੜੇ ਜਿਨ੍ਹਾਂ ਨੇ ਟਰੱਕ ਬਣਾਉਣੇ ਉਹ ਵੇਟ ਕਰ ਰਹੇ ਵੀ ਚਾਰਜਿੰਗ ਸਟੇਸ਼ਨ ਬਣਨ ਤੇ ਫਿਰ ਅਸੀਂ ਜਿਹੜੇ ਟਰੱਕ ਬਹੁਤੇ ਜਿਹੜੇ ਉਹ ਬਣਾਈਏ। ਚਾਰਜਿੰਗ ਸਟੇਸ਼ਨ ਵਾਲੇ ਇਸ ਗੱਲੋਂ ਵੇਟ ਕਰਦੇ ਆ ਵੀ ਜੇ ਟਰੱਕ ਹੋਣਗੇ ਤਾਂ ਫਿਰ ਅਸੀਂ ਚਾਰਜਿੰਗ ਸਟੇਸ਼ਨ ਬਣਾਈਏ। ਸੋ ਇਸ ਟਾਈਮ ਇਹ ਵਿੱਚ ਜਿਹੜੇ ਦੋਨੋਂ ਚੀਜ਼ਾਂ ਆਪਸ ਦੇ ਵਿੱਚ ਇੱਕ ਦੂਜੇ ਵੱਲ ਜਿਹੜੇ ਦੇਖੋ ਤਰੱਕੀ ਦੇਖੀ ਜਾਂਦੇ ਆ, ਪਰ ਆਈ ਥਿੰਕ ਇਹ ਸਾਈਕਲ ਬ੍ਰੇਕ ਹੋਣ ਵਾਲਾ ਹੀ ਆ। ਤੇ ਇਲੈਕਟ੍ਰੀਫਾਈ ਅਮਰੀਕਾ ਹੋਰ ਬਹੁਤ ਸਾਰੀਆਂ ਜਿਹੜੇ ਚਾਰਜਿੰਗ ਸਟੇਸ਼ਨ ਆ ਇਨਫਰਾਸਟਰਕਚਰ ਦੇ ਲਈ, ਜਿਹੜੀ ਹੁਣ ਫੈਡਰਲ ਫੰਡਿੰਗ ਦੇ ਨਾਲ ਕੈਲੀਫੋਰਨੀਆ ਸਟੇਟ ਵੀ ਆਪਣੀ ਜਿਹੜੀ ਐਡੀਸ਼ਨਲ ਫੰਡਿੰਗ ਜਿਹੜੀ ਇਸ ਦੇ ਵਿੱਚ ਕਰਨ ਜਾ ਰਿਹਾ ਆ। ਸੋ ਢਾਂਚੇ ਵੱਲ ਨੂੰ ਕੋਸ਼ਿਸ਼ ਜਿਹੜੀ ਇਹਨਾਂ ਦੀ ਹੋਊਗੀ, ਪਰ ਇਹ ਦੇਖਣਾ ਹੋਊਗਾ ਵੀ ਕੀ ਇੰਨੀ ਬਿਜਲੀ ਉਤਪਾਦਨ ਜਿਹੜੀ ਆ ਉਹ ਹੋ ਸਕੂਗੀ, ਕਿੱਦਾਂ ਹੋਊਗਾ, ਕਿਵੇਂ ਹੋਊਗਾ। ਰੀਫਰ ਵੀ ਚੱਲਦੇ ਰੱਖਣੇ ਆ, ਟਰੱਕ ਵੀ ਚੱਲਦੇ ਰੱਖਣੇ ਪੈਂਦੇ ਕਈ ਵਾਰੀ ਜਦੋਂ ਰੋਡ ਸਾਈਡ ਦੇ ਉੱਤੇ ਵੀ ਹੁੰਦੇ ਆ ਜਾਂ ਉੱਦਾਂ ਵੀ ਹੁੰਦੇ ਆ। ਸੋ ਕਾਫੀ ਇਹਦੇ ਵਿੱਚ ਜਿਹੜੀਆਂ ਪ੍ਰੋਬਲਮਸ ਜਿਹੜੀਆਂ ਹੋਣਗੀਆਂ, ਜਿਸ ਨੂੰ ਸਰ ਕਰਨਾ ਜਿਹੜਾ ਜ਼ਰੂਰੀ ਹੈ। ਟ੍ਰਾਂਜੀਸ਼ਨ ਪੀਰੀਅਡ ਕਾਫੀ ਔਖਾ ਹੁੰਦਾ ਸਾਰਿਆਂ ਦੇ ਲਈ। ਸੋ ਲੈਟਸ ਸੀ ਇਹਦੇ ਵਿੱਚ ਹੁਣ ਅੱਗੇ ਕੀ ਬਣਦਾ ਹੈ। ਪਰ ਇਸ ਟਾਈਮ ਪੂਰੀ ਕੋਸ਼ਿਸ਼ ਜਿਹੜੀ ਇਸ ਟਾਈਮ ਇਹੀ ਹੈ, ਪੁਸ਼ ਪੂਰਾ ਚੱਲ ਰਿਹਾ ਆ ਵੀ ਆਪਾਂ ਜ਼ੀਰੋ ਇਮਿਸ਼ਨ ਟਰੱਕਿੰਗ ਵੱਲ ਨੂੰ ਜਿਹੜਾ ਉਹ ਵਧਣਾ ਹੈਗਾ। ਜੀ ਬਿਲਕੁਲ ਜੀ ਬਿਲਕੁਲ। ਰਮਨ ਜੀ ਥੋੜਾ ਫੋਨ ਚਾਰਜ ਕਰੋ, ਆਵਾਜ਼ ਘੱਟ ਆਉਂਦੀ ਜਾਂ ਉਹਨੂੰ ਲਾਗੇ ਕਰੋ। ਸੋ ਜਿਹੜਾ ਫਿਊਲ ਕੰਜ਼ੰਪਸ਼ਨ ਨੂੰ ਲੈ ਕੇ ਲੌਂਗ ਹਾਲ ਦੇ ਟਰੱਕਰਸ ਆ ਜਾਂ ਟਰੱਕ ਡਰਾਈਵਰ ਆ, ਉਹਨਾਂ ਨੂੰ ਆਉਣ ਵਾਲੇ ਸਮੇਂ 'ਚ ਕਹਿੰਦੇ ਵੀ ਐਜੂਕੇਟ ਕਰਨਾ ਪਊਗਾ ਡਰਾਈਵਰਸ ਨੂੰ ਤੇ ਇਨਸੈਂਟਿਵ ਦੇਣੇ ਪਊਗੇ। ਵੀ ਜਿਹੜੀਆਂ ਕੰਪਨੀਆਂ ਆ, ਫਲੀਟ ਆਪਰੇਟਰਸ ਵੀ ਆ, ਉਹਨਾਂ ਨੂੰ ਸਾਰਾ ਡਾਟਾ ਡਰਾਈਵਰ ਦੇ ਬਿਹੇਵੀਅਰ ਦਾ ਇਕੱਠਾ ਕਰਨਾ ਪਊਗਾ, ਜਿਹਦੇ ਨਾਲ ਵਰਸਟ ਡਰਾਈਵਰ ਕਿਹੜੇ ਆ ਤੇ ਬੈਸਟ ਡਰਾਈਵਰ ਕਿਹੜੇ ਆ। ਕਹਿੰਦੇ ਇਹਦੇ ਨਾਲ ਇਕੱਲਾ ਫਿਊਲ ਦੀ ਇਕੋਨਮੀ ਤੇ 25% ਦਾ ਫਰਕ ਪੈ ਜਾਂਦਾ ਆ। ਮਾਈਕਲ ਰੋਏ ਤੇ ਐਗਜ਼ੀਕਿਊਟਿਵ ਡਾਇਰੈਕਟਰ ਹੈਗੇ NACFE ਦੇ। ਸੋ ਕਹਿੰਦੇ ਵੀ ਬੈਟਰ ਟ੍ਰੇਨਿੰਗ, ਬੈਟਰ ਡਾਟਾ ਤੇ ਰੀਅਲ ਟਾਈਮ ਫੀਡਬੈਕ ਇਹ ਜੋ ਬੈਟਰ ਮਾਈਲੇਜ ਦੇ ਲਈ ਤੇ CO2 ਜੋ ਰਿਡਕਸ਼ਨ ਆ ਉਹਦੇ ਲਈ ਵਰਕਆਊਟ ਕਰੂਗੀ। ਬਿਲਕੁਲ ਹਰਜੋਤ ਜੀ, ਜਿਹੜਾ ਇਸ ਵੇਲੇ ਡੈਸ਼ ਕੈਮ ਹੈਗੇ ਆ ਕਾਫੀ ਵਧੀਆ
ਜਿਹੜਾ ਇਸ ਵੇਲੇ ਕੰਮ ਕਰ ਰਹੇ ਹੈਗੇ ਡੈਸ਼ ਕੈਮਸ ਦੇ ਜਿਹੜੇ ਲੱਗਦੇ ਹੈਗੇ ਉਹਨਾਂ ਦੇ ਵਿੱਚ ਡਰਾਈਵਰ ਹੈਬਿਟਸ ਦੇ ਉੱਤੇ ਬਹੁਤ ਜ਼ੋਰ ਦਿੱਤਾ ਜਾਂਦਾ ਕਿ ਡਰਾਈਵਰ ਜੀ ਦੀ ਡਰਾਈਵਿੰਗ ਸਕਿੱਲਸ ਹੈਬਿਟਸ ਕਿੱਦਾਂ ਦੀਆਂ ਹੈਗੀਆਂ ਕਿਉਂਕਿ ਕੁਝ ਵੀ ਹਾਰਸ਼ ਬ੍ਰੇਕਿੰਗ ਹੈਗੀ ਆ ਕੁਇਕਲੀ ਉਹਨੂੰ ਭਜਾਇਆ ਟਰੱਕ ਨੂੰ ਕੁਇਕ ਟਰਨ ਕੀਤਾ ਕਈ ਚੀਜ਼ਾਂ ਜਿਹੜੀਆਂ ਉਹ ਤੁਹਾਨੂੰ ਡਾਟਾ ਦੇ ਰੂਪ ਦੇ ਵਿੱਚ ਕੰਪਨੀਜ਼ ਨੂੰ ਮਿਲਦੀਆਂ ਹੈਗੀਆਂ ਔਰ ਜਿਹੜੇ ਪਿੱਛੇ ਬੈਕ ਐਂਡ ਤੇ ਇੰਜੀਨੀਅਰ ਸਾਇੰਟਿਸਟ ਬੈਠੇ ਹੈਗੇ ਉਹਨਾਂ ਨੂੰ ਮਿਲਦੀਆਂ ਹੈਗੀਆਂ ਔਰ ਉਹਨਾਂ ਚੀਜ਼ਾਂ ਦੇ ਉੱਤੇ ਹੀ ਇਹੋ ਜਿਹੀਆਂ ਸਟੱਡੀਜ਼ ਤੋਂ ਬਾਅਦ ਜਿਹੜਾ ਇਹੋ ਜਿਹੇ ਡਾਟੇ ਨੂੰ ਦੇਖਣ ਤੋਂ ਬਾਅਦ ਇਹ ਡੈਫੀਨੇਟਲੀ ਜਿਹੜਾ ਇਹ ਚੀਜ਼ ਉੱਭਰ ਕੇ ਸਾਹਮਣੇ ਆਈ ਆ ਕਿ ਡਰਾਈਵਰ ਟ੍ਰੇਨਿੰਗ ਜਿਹੜੀ ਹੈਗੀ ਆ ਡੈਫੀਨੇਟਲੀ ਬਹੁਤ ਜ਼ਿਆਦਾ ਇੰਪੋਰਟੈਂਟ ਹੈਗੀ ਆ ਫॉर ਇਹਦੀ ਜਿਹੜੀ ਮਾਈਲੇਜ ਨੂੰ ਹੋਰ ਵਧੀਆ ਲੈਣ ਦੇ ਲਈ ਜਾਂ ਟਰੱਕ ਨੂੰ ਹੋਰ ਵਧੀਆ ਪਰਫਾਰਮ ਕਰਨ ਦੇ ਲਈ ਜਿਹੜੇ ਡਰਾਈਵਰਸ ਹੈਗੇ ਆ ਉਹ ਜਿੱਦਾਂ ਜੇ ਉਹਨਾਂ ਕੋਲ ਐਕਸਪੀਰੀਅੰਸ ਨਹੀਂ ਹੈਗਾ ਪ੍ਰੋਪਰ ਟ੍ਰੇਨਿੰਗ ਨਹੀਂ ਹੈਗੀ ਉਹਨਾਂ ਦਾ ਕਾਫੀ ਜਿਹੜਾ ਹੱਥ ਹੁੰਦਾ ਹੈ ਟਰੱਕ ਦੀ ਭੰਨ ਤੋੜ ਦੇ ਵਿੱਚ ਟਰੱਕ ਦੀ ਬੈਡ ਮਾਈਲੇਜ ਦੇ ਵਿੱਚ ਬਿਲਕੁਲ ਇਹ 100% ਗੱਲ ਹੈਗੀ ਆ ਕਿਉਂਕਿ ਦੇਖੋ ਪਹਿਲਾਂ ਜਦੋਂ ਗੇਅਰਾਂ ਵਾਲੇ ਟਰੱਕ ਹੁੰਦੇ ਸੀ ਉਦੋਂ ਬਹੁਤ ਡਰਾਈਵਰ ਜਿਹੜੇ ਸੀਗੇ ਸੈਂਸਿਟਿਵ ਹੁੰਦੇ ਸੀਗੇ ਉਹ ਡਰਾਈਵਰ ਢੰਗ ਨਾਲ ਕਰਦੇ ਸੀਗੇ ਕਿਉਂਕਿ ਗੇਅਰ ਜਿਹੜੇ ਚੇਂਜ ਕਰਨੇ ਆ ਜਾਂ ਟਰੱਕ ਦਾ RPM ਦੇਖਣਾ ਇਹ ਕਰਨਾ ਉਹ ਕਰਨਾ ਸੋ ਡਾਊਨ ਦਾ ਲਾਈਨ ਕੀ ਹੋਇਆ ਕਿ ਟ੍ਰੇਨਿੰਗ ਓਨੀ ਹੋ ਨਹੀਂ ਸਕੀ ਤੇ ਸਾਰਾ ਕੁਝ ਇੰਨਾ ਹੋ ਨਹੀਂ ਸਕਿਆ ਟਰੱਕ ਉਹਨੇ ਕੇਪੇਬਲ ਨਹੀਂ ਸੀ ਹੋ ਰਹੇ ਸੋ ਇਸ ਕਰਕੇ ਜਿਹੜੇ ਆਟੋਮੈਟਿਕ ਟਰੱਕਸ ਹੈਗੇ ਆ ਹੁਣ ਉਹ ਆਏ ਹੈਗੇ ਆ ਉਹਦੇ ਵਿੱਚ ਡਰਾਈਵਰ ਜਿਹੜੇ ਆ ਹੋਰ ਲਾਪਰਵਾਹ ਜਿਹੜੀ ਆ ਉਹ ਉੱਥੇ ਲਾਪਰਵਾਹੀ ਹੋਣੀ ਸ਼ੁਰੂ ਹੋ ਗਈ ਕਿਉਂਕਿ ਆਟੋਮੈਟਿਕ ਟਰੱਕ ਹੈਗਾ ਨਾ ਉਹਦਾ RPM ਦੀ ਲੋੜ ਨਾ ਉਹਦਾ ਕਿਸੇ ਚੀਜ਼ ਦੀ ਸੋ ਉਹਨੂੰ ਮਤਲਬ ਚਲਾਉਣ ਵਾਲਾ ਜਿਹੜਾ ਆ ਉਹ ਹੋਰ ਲਾਪਰਵਾਹ ਹੋ ਜਾਂਦਾ ਆ ਹੋਰ ਇਗਨੋਰੈਂਟ ਹੋ ਜਾਂਦਾ ਆ ਸੋ ਇਸ ਕਰਕੇ ਨਵੀਆਂ ਚੀਜ਼ਾਂ ਜਿਹੜੀਆਂ ਉਹ ਹੁਣ ਅੱਗੇ ਦੇ ਅੱਗੇ ਬਣਨੀਆਂ ਹੁਣ ਜਿਹੜੀਆਂ ਡੈਸ਼ ਕੈਮ ਹੈਗੇ ਆ ਆਉਣ ਵਾਲੇ ਸਮੇਂ ਦੇ ਵਿੱਚ ਮੇਰੀ 2 ਮੈਨੂਫੈਕਚਰਰਸ ਨਾਲ ਗੱਲ ਹੋਈ ਸੀ ਟਰੱਕ ਮੈਨੂਫੈਕਚਰਰਸ ਨਾਲ ਤੇ ਉਹਨਾਂ ਦੇ ਵੱਲੋਂ ਇਹ ਕਿਹਾ ਜਾ ਰਿਹਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਮੇਰੇ ਖਿਆਲ ਦੇ ਵਿੱਚ ਉਹਨਾਂ ਨੇ ਇੱਕ ਐਗਜ਼ਾਮਸ਼ਨ ਵੀ ਮੰਗੀ ਹੈਗੀ FMCSA ਤੋਂ ਜਿੱਥੇ ਕਿ ਜਦੋਂ ਡੈਸ਼ ਕੈਮ ਇੰਸਟਾਲ ਹੁੰਦਾ ਆ ਤਾਂ ਵਿੰਡੋ ਦਾ ਕਿੰਨਾ ਕੁ ਹਿੱਸਾ ਤੁਸੀਂ ਉਹ 'ਚ ਕਵਰ ਕਰ ਸਕਦੇ ਹੈਗੇ ਉਹਨਾਂ ਨੇ ਥੋੜੀ ਜ਼ਿਆਦਾ ਜਗ੍ਹਾ ਮੰਗੀ ਹੈਗੀ ਆ ਇਹਦੇ ਵਿੱਚ ਵੀ ਕੰਮ ਚੱਲ ਰਿਹਾ ਹੈ ਕਿ ਇਹ ਜਿਹੜੇ ਆਉਣ ਵਾਲੇ ਸਮੇਂ ਦੇ ਵਿੱਚ ਡੈਸ਼ ਕੈਮ ਹੈਗੇ ਆ ਜਿਹੜੇ ਵੈਰੀ ਸੈਂਸਿਟਿਵ ਡੈਸ਼ ਕੈਮਸ ਹੈਗੇ ਆ ਉਹ ਆਉਣੇ ਸ਼ੁਰੂ ਹੋਣਗੇ ਤੇ ਵਿਦ ਟਰੱਕ ਆਉਣੇ ਸ਼ੁਰੂ ਹੋਣਗੇ ਕਿ ਉਹਦੇ 'ਚ ਇਹ ਨਹੀਂ ਕਿ ਤੁਸੀਂ ਦੁਬਾਰਾ ਲਾਉਣਾ ਹੈਗਾ ਤੁਹਾਡੇ ਕੋਲ ਕੋਈ ਆਪਸ਼ਨ ਹਾਂ ਉਹ ਇਹ ਚੀਜ਼ਾਂ ਆਉਣ ਵਾਲੇ ਸਮੇਂ 'ਚ ਹੋਣੀਆਂ ਕਿਉਂਕਿ ਜੇ ਅਸੀਂ ਟਰੱਕ ਨੂੰ ਆਟੋਮੈਟਿਕ ਕਰਤਾ ਹੈ ਤਾਂ ਸਾਡਾ ਡਰਾਈਵਰ ਹੋਰ ਜਿਹੜਾ ਲੀਨੀਅੰਟ ਹੋ ਰਿਹਾ ਹੋਰ ਤੇ ਉਹਨੂੰ ਉਸ ਲੀਨੀਅੰਸੀ ਨੂੰ ਉਸ ਚੀਜ਼ ਨੂੰ ਕਾਬੂ ਕਰਨ ਦੇ ਲਈ somebody has to watch him ਸੋ ਇਸ ਕਰਕੇ ਜਿਹੜਾ ਡੈਸ਼ ਕੈਮ ਹੈਗਾ ਆ ਉਹ ਮੇਰੇ ਖਿਆਲ ਦੇ ਵਿੱਚ ਟਰੱਕਿੰਗ ਇੰਡਸਟਰੀ ਦੇ ਵਿੱਚ ਇਸ ਵੇਲੇ ਡੈਸ਼ ਕੈਮ ਇੰਨਾ ਜ਼ਿਆਦਾ ਇੰਪੋਰਟੈਂਟ ਹੈਗਾ ਆ ਕਿਉਂਕਿ ਜਦੋਂ ਵੀ ਐਕਸੀਡੈਂਟ ਹੁੰਦਾ ਆ ਟਰੱਕਸ ਨੂੰ ਬੇਸਿਕਲੀ ਵੱਡੇ ਜਾਣ ਕੇ ਉਹਨਾਂ ਦੇ ਉੱਤੇ ਦੋਸ਼ੀ ਬਣਾ ਦਿੱਤਾ ਜਾਂਦਾ ਤੇ ਇਸ ਕਰਕੇ ਜਿਹੜਾ ਡੈਸ਼ ਕੈਮ ਹੈਗਾ ਆ ਉਹ ਬਹੁਤ ਜ਼ਿਆਦਾ ਜਿਹੜਾ ਹੈਲਪਫੁਲ ਹੁੰਦਾ ਹੈ ਜਦੋਂ ਐਕਸੀਡੈਂਟ ਹੁੰਦਾ ਆ ਤੇ ਉਹਦੇ ਨਾਲ ਜਿਹੜਾ ਆ ਡਰਾਈਵਰ ਦੀ ਜਿਹੜੀ ਆਪਣੀ ਹੈਗੀ ਆ ਕਿ ਉਹ ਕਿਸ ਤਰ੍ਹਾਂ ਟਰੱਕ ਚਲਾ ਰਿਹਾ ਹੈਗਾ ਉਹਨੇ ਕੀ ਕੀਤਾ ਕੀ ਨਹੀਂ ਕੀਤਾ ਮੈਂ ਇੱਕ ਇੱਥੋਂ ਦੀ ਆਪਣੀ ਪ੍ਰੋਮੀਨੈਂਟ ਗੋਰਿਆਂ ਦੀ ਕੰਪਨੀ ਹੈਗੀ ਆ ਵੈਲੀ ਦੇ ਵਿੱਚ ਕੰਪਨੀ ਦੀ ਐਕਚੁਅਲੀ ਮੈਨੂਫੈਕਚਰ ਹੈਗੇ ਆ ਸੋ ਉਹਨਾਂ ਦੇ ਨਾਲ ਉਹਨਾਂ ਦੇ ਸੇਫਟੀ ਮੈਨੇਜਰ ਨਾਲ ਗੱਲ ਕਰਨ ਦਾ ਮੌਕਾ ਮਿਲਿਆ ਤੇ ਉਹਨਾਂ ਨੇ ਦੱਸਿਆ ਕਿ ਜਿੱਦਣ ਦੇ ਅਸੀਂ ਡਰਾਈਵਰ ਫੇਸਿੰਗ ਡੈਸ਼ ਕੈਮ ਲਗਾਏ ਆ ਸਾਡਾ ਐਕਸੀਡੈਂਟ ਰੇਟ ਜਿਹੜਾ 75% ਮਤਲਬ ਕਿ ਘਟ ਗਿਆ ਸੋ ਇਹ ਜਿਹੜੀ ਚੀਜ਼ ਹੈ ਇਹ ਬੜੀ ਇੰਪੋਰਟੈਂਟ ਹੈਗੀ ਔਰ ਖਾਸ ਕਰਕੇ ਅੱਜ ਕੱਲ੍ਹ ਤਾਂ ਹੁਣ ਜਿਹੜੀਆਂ ਇੰਸ਼ੋਰੈਂਸ ਕੰਪਨੀਜ਼ ਹੈਗੀਆਂ ਹਰਜੋਤ ਭਾਜੀ ਜ਼ਰੂਰ ਕਹਿਣਗੇ ਕਿ ਉਹ ਰਿਕੁਆਇਰ ਕਰਨ ਲੱਗੀਆਂ ਕਿ ਤੁਸੀਂ ਆਪਣਾ ਡਰਾਈਵਰ ਫੇਸਿੰਗ ਡੈਸ਼ ਕੈਮ ਤੇ ਦੂਜਾ ਜਿਹੜਾ ਸਟਰੀਟ ਡੈਸ਼ ਕੈਮ ਹੈ ਉਹ ਇੰਸਟਾਲ ਜ਼ਰੂਰ ਕਰੋ ਉਹਦੇ ਨਾਲ ਤੁਹਾਡੇ ਰੇਟ ਤੇ ਫਰਕ ਪੈਂਦਾ ਜੀ ਬਿਲਕੁਲ ਨਹੀਂ ਬਿਲਕੁਲ ਸੋ ਇਹ ਆਪਣੀ ਸੇਫਟੀ ਦੇ ਲਈ ਵੀ ਆ ਜਿੱਥੇ ਗਲਤੀ ਨਹੀਂ ਆ ਦੂਜੇ ਦੀ ਆ ਉਹਨੂੰ ਦਿਖਾ ਵੀ ਤੇ ਜਿਹੜਾ ਤੁਸੀਂ ਸਕਦੇ ਆ ਤੇ ਬਾਕੀ ਜਿਹੜਾ ਕੈਰੀਅਰ ਆ ਉਹ ਵੀ ਨਜ਼ਰ ਰੱਖਦਾ ਹੈ ਵੀ ਭਾਈ ਉਹਦੇ ਨਾਲ ਜਿਹੜੇ EMPLOYEE ਕੰਮ ਕਰਨ ਵਾਲੇ ਆ ਵੀ ਕੰਮ ਦੇ ਉੱਤੇ ਕਿੱਦਾਂ ਜਿਹੜਾ ਕਰ ਰਿਹਾ ਤੇ ਨਾਲੇ ਜਿੱਦਾਂ ਤੁਸੀਂ ਕਹਿ ਰਹੇ ਆ ਵੀ ਡੈਸ਼ ਕੈਮ ਦੇ ਵਿੱਚ ਕਈ ਫੀਚਰਸ ਜਿਹੜੇ ਉਹ ਐਡ ਕਰ ਰਹੇ ਆ ਵੀ ਆਟੋਮੈਟਿਕਲੀ AI ਦੀ ਹੁਣ ਮੈਨੂੰ ਲੱਗਦਾ ਆਟੋਮੈਟਿਕਲੀ ਇਹ 'ਚ ਆਰਟੀਫਿਸ਼ੀਅਲ ਇੰਟੈਲੀਜੈਂਸ ਦੀ ਹੋਊਗੀ ਉਹਨੇ ਆਟੋਮੈਟਿਕਲੀ ਕੋਈ ਨਾ ਕੋਈ ਘੱਲ ਦਿਆ ਕਰਨਾ ਆ ਵੀ ਹਾਂ ਜੀ ਇੱਧਰ ਦੇਖਦਾ ਸੀ ਉੱਧਰ ਦੇਖਦੇ ਆ ਇੱਦਾਂ ਆ ਉੱਦਾਂ ਆ ਸੋ ਉਹ ਚੀਜ਼ਾਂ ਐਡ ਹੋ ਰਹੀਆਂ
ਕੀ ਇਸ ਨੂੰ ਲੈ ਕੇ ਰਮਨ ਜੀ ਕੋਈ ਇੱਦਾਂ ਪ੍ਰਾਈਵੇਸੀ ਦਾ ਇਸ਼ੂ ਜਾਂ ਕੁਝ ਇੱਦਾਂ ਦੀ ਗੱਲ ਤਾਂ ਨਹੀਂ ਜਿਹੜੀ ਇਹਦੇ ਵਿੱਚ ਨਾਲ ਜਿਹੜੀ ਜੁੜਦੀ? ਰਮਨ ਜੀ ਮੈਨੂੰ ਲੱਗਦਾ ਉਹਨਾਂ ਦੀ ਲਾਈਨ ਸ਼ਾਇਦ ਡ੍ਰੌਪ ਹੋ ਗਈ ਆ, ਤੇ ਆਪਾਂ ਉਹਨਾਂ ਦੇ ਨਾਲ ਮੁੜ ਕੇ ਦੁਬਾਰਾ ਜਿਹੜਾ ਉਹ ਜੁੜਦੇ ਹਾਂ। ਤੇ ਜੀ ਹਰਜੋਤ ਜੀ। ਜੀ ਬਿਲਕੁਲ। ਸੋ ਇਹਦਾ ਇੰਨਾ ਹੁਣ ਇਹਦੇ ਬਾਰੇ ਇੰਨਾ ਨੌਲੇਜ ਨਹੀਂ ਹੈਗਾ। ਬੈਲੈਂਸ ਕੁਛ ਨਾ ਕੁਛ ਜ਼ਰੂਰ ਕਹਿੰਦੇ ਬਣਾਉਣਾ ਪੈਣਾ ਡੈਸ਼ ਕੈਮ ਤੇ ਪ੍ਰਾਈਵੇਸੀ ਦੇ ਵਿੱਚ, ਤੇ ਆਫਨ ਪਰ ਇਹ ਕੋਈ ਐਡੀ ਨਹੀਂ ਹੈ ਵੀ ਨਵੀਂ ਗੱਲ ਆ, ਪਰ ਕਹਿੰਦੇ ਵੀ ਇੱਕ trucknews.com ਕਰਕੇ ਵੈਬਸਾਈਟ ਆ, ਉਹ ਕਹਿੰਦੇ ਵੀ ਡੈਸ਼ ਕੈਮ ਆਫਨ ਯੂਜ਼ ਹੁੰਦੇ ਆ ਕਮਰਸ਼ੀਅਲ ਵਹੀਕਲ ਦੇ ਵਿੱਚ, ਤੇ ਪੋਪੂਲਰ ਬਣ ਰਿਹਾ ਅਮੰਗ EMPLOYERS, ਬਿਹੇਵੀਅਰ ਟਰੱਕ ਡਰਾਈਵਰਸ ਦਾ ਜੀ ਟਰੈਕ ਕਰਨ ਦੇ ਲਈ, ਸਿਚੁਏਸ਼ਨ ਅਵੇਅਰਨੈਸ ਦੇ ਲਈ, ਡਿਸਟਰੈਕਟਿਡ ਡਰਾਈਵਿੰਗ ਦੇ ਲਈ, ਸੀਟ ਬੈਲਟ ਯੂਜ਼, ਸਾਰੇ ਕੁਛ ਲਈ। ਜੀ ਰਮਨ ਜੀ ਆਵਾਜ਼ ਆ ਰਹੀ ਹੈ ਹੁਣ ਤੁਹਾਨੂੰ? ਜੀ ਬਿਲਕੁਲ ਜੀ। ਸੋ ਰਮਨ ਜੀ ਮੈਂ ਜਿੱਦਾਂ ਗੱਲ ਕਰ ਰਹੇ ਸੀ, ਪੁੱਛਦੇ ਸੀਗੇ ਵੀ ਇਹਦੇ ਵਿੱਚ ਕੋਈ ਫਿਰ ਪ੍ਰਾਈਵੇਸੀ ਵਾਲਾ ਰੌਲਾ ਰੱਪਾ ਤਾਂ ਨਹੀਂ ਵੀ, ਕਿਉਂਕਿ ਨਾਲ ਜਿਹੜਾ ਦੂਜਾ ਜੇ ਮੰਨ ਲਓ ਟੀਮ ਵਾਲੇ ਆ ਤੇ ਉਹ ਪਿੱਛੇ ਬੰਦਾ ਸੁੱਤਾ ਵੀ ਆ, ਉਹ ਆਪਣੀ ਪ੍ਰਾਈਵੇਟ ਸਪੇਸ 'ਚ ਆ, ਉਹ ਉਸ ਚੀਜ਼ ਦੇ ਉੱਤੇ ਤਾਂ ਨਹੀਂ ਉਸ ਨੂੰ ਲੈ ਕੇ ਕੋਈ ਕਿੰਤੂ ਪਰੰਤੂ ਇਸ ਚੀਜ਼ 'ਚ ਰਹਿੰਦਾ? ਬਿਲਕੁਲ ਇਹ ਕੁਐਸਚਨ ਤਾਂ ਉੱਠਦਾ ਹੀ ਆ, ਹਮੇਸ਼ਾ ਪ੍ਰਾਈਵੇਸੀ ਦਾ ਕੁਐਸਚਨ ਉੱਠਦਾ ਆ। ਪਰ ਜੇ ਤੁਸੀਂ ਸੈਕੰਡ ਡਰਾਈਵਰ ਪਿੱਛੇ ਸੁੱਤਾ ਹੈਗਾ, ਉੱਥੇ ਕੋਈ ਕੈਮਰਾ ਨਹੀਂ ਹੈਗਾ ਜਾਂ ਕੋਈ ਇੱਦਾਂ ਦੀ ਚੀਜ਼ ਨਹੀਂ ਹੈਗੀ, ਸੋ ਜਦੋਂ ਡਰਾਈਵਰ ਔਨ ਡਿਊਟੀ ਹੈਗਾ ਆ ਔਰ ਔਨ ਡਿਊਟੀ 'ਤੇ ਜਿਹੜਾ EMPLOYER ਹੈਗਾ, ਉੱਥੇ ਇਹ ਉਹਦਾ ਦਲੀਲ ਦਿੱਤੀ ਜਾਂਦੀ ਆ ਕਿ ਜਿਹੜਾ EMPLOYER ਹੈਗਾ ਹੀ ਹੈਜ਼ ਆਲ ਦਾ ਰਾਈਟ ਟੂ ਸੀ ਦਾ ਡਰਾਈਵਰ ਕਿ ਸਾਰਾ ਕੁਝ ਠੀਕ ਕਰ ਰਿਹਾ ਹੈਗਾ, ਵਾਚ ਕਰ ਸਕਦੇ ਆ। ਤੇ ਉਹਦੇ 'ਚ ਕੋਈ ਪਰਟੀਕੁਲਰ ਬੰਦਾ ਵਾਚ ਨਹੀਂ ਕਰ ਰਿਹਾ ਹੁੰਦਾ। ਪਰ ਜੇ ਤੁਹਾਡੇ ਜਿਹੜਾ ਤੁਹਾਡਾ ਟਰੱਕ ਹੈਗਾ ਜਾਂ ਤੁਹਾਡਾ ਡੈਸ਼ ਕੈਮ ਹੈਗਾ, ਜੇ ਉਹ ਕੋਈ ਸੈਂਸਿਟਿਵ ਤੁਸੀਂ ਕੋਈ ਚੀਜ਼ ਕੀਤੀ ਹੈਗੀ ਆ, ਤੇ ਉਹ ਨੋਟੀਫਿਕੇਸ਼ਨ ਜ਼ਰੂਰ ਭੇਜਦਾ ਆ ਡਿਸਪੈਚ ਨੂੰ ਜਾਂ ਕੰਪਨੀ ਓਨਰ ਨੂੰ ਕਿ ਡਰਾਈਵਰ ਨੇ ਹਾਰਸ਼ ਬ੍ਰੇਕਿੰਗ ਕੀਤੀ ਹੈਗੀ ਆ, ਜਾਂ ਡਰਾਈਵਰ ਨੇ ਕੁਇਕ ਟਰਨ ਕੀਤੇ ਹੈਗੇ ਆ, ਜਾਂ ਡਰਾਈਵਰ ਨੇ ਸਪੀਡਿੰਗ ਕੀਤੀ ਹੈਗੀ ਆ। ਸੋ ਉਹ ਸਾਰੀਆਂ ਚੀਜ਼ਾਂ ਦੇ ਨੋਟੀਫਿਕੇਸ਼ਨ ਜ਼ਰੂਰ ਜਾਂਦੀ ਹੈ ਕੰਪਨੀ ਨੂੰ। ਤੇ ਮੇਰੇ ਖਿਆਲ ਦੇ ਵਿੱਚ ਬਹੁਤ ਜ਼ਰੂਰੀ ਹੈਗਾ ਕਿ ਜੇ ਇਸ ਤਰ੍ਹਾਂ ਦੀ ਕੋਈ ਚੀਜ਼ ਹੈਗੀ, ਕੰਪਨੀ ਉਹਨੂੰ ਜਲਦੀ ਕੁਇਕਲੀ ਉਹਦੇ ਤੇ ਜਿਹੜਾ ਐਕਸ਼ਨ ਲੈ ਸਕਦੀ ਹੈਗੀ ਆ। ਹੁਣ ਹਾਲ ਦੀ ਘੜੀ ਜਿਹੜਾ ਹੈਗਾ ਆ, ਉਹ ਬਹੁਤ ਜਿਹੜਾ ਔਖਾ ਹੈਗਾ ਕਿ ਦੇਖਣਾ ਹੈ ਕਿ ਕਿਸ ਤਰ੍ਹਾਂ ਟਰੱਕ ਚਲਾ ਰਿਹਾ ਹੈਗਾ, ਕਿਸ ਤਰ੍ਹਾਂ ਨਹੀਂ ਚਲਾ ਰਿਹਾ ਹੈਗਾ। ਬਾਈ ਦਾ ਟਾਈਮ ਟਰੱਕ ਵਾਪਸ ਆਉਂਦਾ ਆ, ਉਦੋਂ ਆਣ ਕੇ ਪਤਾ ਲੱਗਦਾ ਹੈ ਕਿ ਟਰੱਕ ਦੇ ਉੱਤੇ ਆਹ ਪ੍ਰੋਬਲਮਸ ਆ ਰਹੀਆਂ ਹੈਗੀਆਂ। ਸੋ ਜਿਹੜਾ ਡੈਸ਼ ਕੈਮ ਹੈਗਾ ਆਈ ਥਿੰਕ ਬਹੁਤ ਆਉਣ ਵਾਲੇ ਜਿਹੜੇ ਡੈਸ਼ ਕੈਮ ਹੈਗੇ ਆ, ਬੜੇ ਗ੍ਰੇਟ ਹੈਗੇ ਆ। ਤੇ ਜ਼ਰੂਰ ਮੈਂ ਇੱਥੇ ਇੱਕ ਜ਼ਰੂਰ ਗੱਲ ਕਹੂੰਗਾ ਕਿ ਸਾਡੇ ਕੋਲ ਆਪਣੇ ਕੋਲ ਐਕਚੁਅਲੀ ਨਾਪਟਾ ਦੇ ਵਿੱਚ ਕੰਪਨੀਜ਼ ਹੈਗੀਆਂ ਜਿਹੜੀਆਂ ਡੈਸ਼ ਕੈਮ ਪ੍ਰੋਵਾਈਡ ਕਰ ਰਹੀਆਂ, ਔਰ ਬੜੇ ਵਧੀਆ ਡੈਸ਼ ਕੈਮ ਪ੍ਰੋਵਾਈਡ ਕਰਦੀਆਂ। ਸੋ ਜ਼ਰੂਰ ਜੇ ਲਵਾਓ, ਅਸੀਂ ਤਾਂ ਇਹ ਕਹਿੰਦੇ ਕਿ ਜ਼ਰੂਰ ਲਵਾਓ। ਜੇ ਤੁਹਾਨੂੰ ਲੋੜ ਹੈਗੀ ਆ, ਜ਼ਰੂਰ ਸਾਨੂੰ ਕਾਲ ਕਰ ਸਕਦੇ ਆ ਤਾਂ ਕਿ ਤੁਹਾਨੂੰ ਪ੍ਰੋਪਰ ਗਾਈਡੈਂਸ ਜਿਹੜੀ ਹੈ ਡੈਸ਼ ਕੈਮ ਦੇ ਉੱਤੇ ਦੇ ਦਿਆਂਗੇ। ਜੀ ਬਿਲਕੁਲ। ਸੋ ਬਿਲਕੁਲ ਹਰਭੁਪਿੰਦਰ ਹੁਣੀ ਕਹਿੰਦੇ ਨੇ ਵੀ ਆਟੋਮੈਟਿਕ ਟਰੱਕ ਦੇ ਵਿੱਚ RPM ਦੇ ਉੱਤੇ ਵਰਕ ਕਰਦੇ ਨੇ। ਜੇ RPM 20 ਤੋਂ ਵੱਧ ਜੇ ਤੇ ਟਰੱਕ ਚੱਲਦਾ ਤੇ ਕੰਪਨੀ ਨੂੰ ਈਮੇਲ ਜਿਹੜੀ ਉਹ ਚਲੀ ਜਾਂਦੀ ਹੈਗੀ ਆ। ਸੋ ਕੰਟਰੋਲ ਜਿਹੜੇ ਉਹ ਕਈ ਚੀਜ਼ਾਂ ਦੇ ਉੱਤੇ ਜਿਹੜੇ ਉਹ ਰੱਖਦੇ ਆ। ELD ਆ, ਤੇ ਜਿੱਦਾਂ ਤੁਸੀਂ ਹੁਣ ਇਲੈਕਟ੍ਰੋਨਿਕ ID ਆ, ਹੁਣ ELD ਤੋਂ ਬਾਅਦ ID। ਸੋ ਬੇਸਿਕਲੀ ਜਿੱਦਾਂ ਕੱਲੇ ਬੰਦੇ ਦਾ SSN ਹੁੰਦਾ, ਇਹਦਾ ਮਤਲਬ ਕੱਲੇ ਟਰੱਕ ਦੀ ਫਿਰ ਉਹ ਇਲੈਕਟ੍ਰੋਨਿਕ ID ਬਣਾ ਦੇਣੀ ਆ ਵੀ ਉਹ ਤੋਂ ਨਾਲ ਦੇ ਨਾਲ ਹੀ ਸਕੈਨ ਕਰੋ ਤੇ ਪਤਾ ਲੱਗ ਜੇ ਵੀ ਇਹਦਾ ਪ੍ਰੀਵੀਅਸ ਰੈਕਡ ਜਿਹੜਾ ਉਹ ਕੀ ਰਿਹਾ ਆ। ਤੇ ਮੈਂ ਪੜ੍ਹ ਤਾਂ ਇਹੀ ਰਿਹਾ ਸੀਗਾ ਵੀ ਕਈ ਜਿਹੜੇ ਕੈਰੀਅਰ ਇਸ ਚੀਜ਼ ਦੇ ਜਿਹੜੇ ਉਲਟਾ ਵੀ ਉਹਨਾਂ ਨੇ ਪਸੰਦ ਨਹੀਂ ਕੀਤੀ ਜਿਹੜੀ ਇਲੈਕਟ੍ਰੋਨਿਕ ID ਵਾਲੀ ਜਿਹੜੀ ਮੈਂਡੇਟ ਆ। ਜੀ ਬਿਲਕੁਲ ਪਸੰਦ ਤਾਂ ਨਹੀਂ ਕੀਤੀ, ਕਿਉਂਕਿ ਇਹ ਕਾਫੀ ਜਿਹੜੀ ਹੈਗੀ ਆ ਐਕਸਟ੍ਰੀਮ ਹੈਗੀ ਆ। ਕਹਿਣ ਦਾ ਮਤਲਬ ਇਹ ਆ ਕਿ ਜਿਹੜੀ ਇਲੈਕਟ੍ਰੋਨਿਕ ID ਆ, ਉਹਦਾ ਬੇਸਿਸ ਇਹ ਦਿੱਤਾ ਜਾ ਰਿਹਾ ਕਿ ਜਿਹੜਾ ਟਰੱਕ ਜਦੋਂ ਕ੍ਰਾਸ ਸਟੇਟ ਜਾਂਦਾ ਹੈਗਾ ਇੱਕ ਤੋਂ ਦੂਜੀ ਸਟੇਟ 'ਚ, ਤੇ ਉਹਦਾ ਜਿਹੜਾ ਡਾਟਾ ਹੈਗਾ ਬਹੁਤ ਸਕੈਟਰਡ ਪਿਆ ਹੈਗਾ। ਔਰ ਬਹੁਤ ਵਾਰੀ ਅਸੀਂ ਜਦੋਂ ਬਾਹਰ ਟਰੱਕ ਲੈ ਕੇ ਜਾਂਦੇ ਹੈਗੇ, ਕਈ ਸਟੇਟਸ ਕਹਿ ਦਿੰਦੀਆਂ ਕਿ ਤੁਸੀਂ ਇੱਥੇ ਤੁਹਾਨੂੰ ਕੋਈ ਟਿਕਟ ਮਿਲੀ ਆ, ਤੁਹਾਨੂੰ ਕੋਈ ਤੁਹਾਡਾ ਆਊਟ ਆਫ ਸਰਵਿਸ ਹੋਇਆ, ਅਸੀਂ ਰਿਪੋਰਟ ਹੀ ਨਹੀਂ ਕਰਦੇ ਦੂਜੀਆਂ ਸਟੇਟਾਂ ਨੂੰ। ਜਾਂ ਇੱਧਰ ਉੱਧਰ ਕਈ ਸਟੇਟਾਂ ਐਸੀਆਂ ਵਿੱਚ ਹੈਗੀਆਂ ਜਿਹੜੀਆਂ ਆਪਣੇ ਤੱਕ ਹੀ ਮਤਲਬ ਉਹ ਪੈਸੇ ਤੱਕ ਮਤਲਬ ਰੱਖਦੀਆਂ, ਕਿ ਉਹਨੂੰ ਪੇ ਕਰ ਦਿਓ ਤੇ ਗੱਲ ਖਤਮ, ਉਸ ਤੋਂ ਬਾਅਦ ਉਹ ਕਰਦੇ ਹੀ ਨਹੀਂ। ਸੋ ਉਹ ਚਾਹੁੰਦੇ ਆ ਕਿ ਜਿਹੜਾ ਇਹ ਸਾਰਾ ਡਾਟਾ ਹੈਗਾ ਆ, ਇੱਕ ਵਨ ਡਾਟਾਬੇਸ ਹੋਵੇ, ਇੱਕ ਡਾਟਾਬੇਸ ਤੇ ਚੱਲੇ।
ਤੇ ਉਹਦੇ ਨਾਲ ਜਿਹੜਾ ਦੇਖੋ ਅੱਗੇ ਵੀ ELD ਦੇ ਵਾਰੀ ਵੀ ਆਪਾਂ ਇਹੋ ਹੀ ਗੱਲ ਕੀਤੀ ਸੀ ਕਿ ELD ਤੋਂ ਜਿਹੜਾ ਡਾਟਾ ਪ੍ਰੋਡਿਊਸ ਹੋ ਰਿਹਾ ਉਹ ਹੋਰ ਬਹੁਤ ਕੰਮਾਂ ਦੇ ਵਿੱਚ ਯੂਜ਼ ਹੋਣਾ ਆ। ਜਿਹੜੇ ਮੈਨੂਫੈਕਚਰਰਸ ਆ ਉਹ ਇਸ ਡਾਟੇ ਨੂੰ ਯੂਜ਼ ਕਰਦੇ ਆ ਤੇ ਮੇਰੇ ਖਿਆਲ ਜਿਹੜਾ IT ਵਾਲਾ ਸਿਸਟਮ ਹੈਗਾ ਉਹ ਵੀ ਇਸ ਚੀਜ਼ ਨੂੰ ਟਰੈਕਿੰਗ ਨੂੰ ਉਸ ਸਿਸਟਮ ਨੂੰ ਅੱਗੇ ਵਧਾਉਣ ਵਾਲੀ ਗੱਲ ਹੈਗੀ ਆ। ਬਾਕੀ ਹਰ ਟਰੱਕ ਦੀ ਹੁੰਦੀ ਤਾਂ ਹੈਗੀ ਆ ਜਿਹੜੀ ਆ ਆਪਣੀ ਉਹਦਾ ਵਿਨ ਨੰਬਰ ਹੁੰਦਾ ਹੀ ਆ। ਹਰ ਟ੍ਰੇਲਰ ਦਾ ਟਰੱਕ ਦਾ ਵਿਨ ਨੰਬਰ ਹੁੰਦਾ, ਪਰ ਵਿਨ ਨੰਬਰ ਜਿਹੜਾ ਹੈ ਉਹ ਜਿੰਨੀ ਦੇਰ ਤੱਕ ਤੁਸੀਂ ਉਹਨੂੰ ਦੇਖਦੇ ਨਹੀਂ ਕਰਦੇ ਨਹੀਂ ਉਹ ਚੀਜ਼ਾਂ ਤੁਸੀਂ ਉਨੀ ਦੇਰ ਤੱਕ ਤੁਹਾਨੂੰ ਪਤਾ ਨਹੀਂ ਲੱਗਦਾ। ਪਰ ਇਹਦੇ ਨਾਲ ਇਹ ਆ ਕਿ ਇੱਕ ਸਿਰਫ ਉਸ ਤੇ ਨਹੀਂ ਆਪਣੀ ਰੋਡ ਸਾਈਡ ਇੰਸਪੈਕਸ਼ਨ ਹੀ ਨਹੀਂ, ਹੋਰ ਵੀ ਕਈ ਚੀਜ਼ਾਂ ਦੇ ਵਿੱਚ ਜਿਹੜੀ ਆ ਇਹ ਜਿਹੜਾ ਆਪਣਾ ਇਲੈਕਟ੍ਰੋਨਿਕ ID ਨੰਬਰ ਆ ਉਹ ਸ਼ਾਇਦ ਹੈਲਪਫੁਲ ਹੋ ਸਕਦਾ। ਪਰ ਡੈਫੀਨੇਟਲੀ ਦੂਜੇ ਬੰਦੇ ਜਿਹੜੀ ਟਰੱਕਿੰਗ ਇੰਡਸਟਰੀ ਹੈਗੀ ਆ ਉਹ ਪੂਰੇ ਜ਼ੋਰ ਸ਼ੋਰ ਦੇ ਨਾਲ ਇਹਦੇ ਖਿਲਾਫ ਹੈਗੀ ਆ, ਕਿਉਂਕਿ ਇੱਕ ਹੋਰ ਜਿਹੜਾ ਸੈਕਟ ਹੈਗਾ, ਇੱਕ ਹੋਰ ਜਿਹੜਾ ਸਟੈਪ ਹੈਗਾ ਵਿਦਿਨ ਦਾ ਇੰਡਸਟਰੀ ਜਿਹੜਾ ਪ੍ਰਾਈਵੇਸੀ ਵੱਲ ਨੂੰ ਜ਼ਿਆਦਾ ਜਾ ਰਿਹਾ। ਜੀ ਜੀ ਸੋ ਬਿਲਕੁਲ ਆਪਣੇ ਗੁਆਂਢੀ ਮੁਲਕ ਦੀ ਗੱਲ ਕਰਦੇ ਜਾਈਏ, ਕੈਨੇਡਾ ਦੇ ਵਿੱਚ ਵੀ ਇਸ ਲਾਅ ਨੂੰ ਲੈ ਕੇ ਲਾਸੂਟ ਹੋਏ ਸੀ। ਇੱਕ ਕਿਊਬਕ ਸਟੇਟ ਦੇ ਵਿੱਚ ਨਹੀਂ ਅਲਾਉਡ ਹੈਗਾ, ਬਾਕੀ ਸਾਰੀਆਂ ਸਟੇਟਸ ਦੇ ਵਿੱਚ ਡੈਸ਼ ਕੈਮ ਅਲਾਉਡ ਹੈ ਕਹਿੰਦੇ ਉੱਥੇ ਕੈਨੇਡਾ ਦੇ ਵਿੱਚ। ਜੀ ਜੀ ਬਿਲਕੁਲ। ਸੋ ਰਮਨ ਜੀ ਸਮਾਂ ਚਲੋ ਆਪਣਾ ਸਮਾਪਤੀ ਵੱਲ ਨੂੰ, ਅੱਜ ਛੁੱਟੀ ਆ ਸੋ ਸਾਰੇ ਜਾਣੇ ਮੈਨੂੰ ਲੱਗਦਾ ਇੰਜੋਏ ਕਰ ਰਹੇ ਆ, ਨਾਲ ਦੇ ਨਾਲ ਦੇਖ ਰਹੇ ਆ। ਪਰ ਸਵਾਲ ਮੈਂ ਕਹਿਣ ਹੀ ਲੱਗਾ ਸੀਗਾ ਕਿ ਅੱਜ ਸਾਰੇ ਜਿਹੜੇ ਥੈਂਕਸਗਿਵਿੰਗ ਦੇ ਵਿੱਚ ਰੁੱਝੇ ਲੱਗਦੇ ਆ, ਟਰਕੀ ਦੇ ਪਿੱਛੇ ਪਏ ਲੱਗਦੇ ਨੇ ਸਾਰੇ ਜਾਣੇ। ਹਾਂ ਤਾਂ ਹੀ ਕੋਈ ਕਾਲ ਅੱਜ ਨਹੀਂ ਆਈ ਹੈਗੀ, ਪਰ ਚਲੋ ਗੁੱਡ ਆ, ਠੀਕ ਹੈ। ਕਦੀ ਛੁੱਟੀ ਵੀ ਚਾਹੀਦੀ ਆ, ਸਾਨੂੰ ਵੀ ਛੁੱਟੀ ਚਾਹੀਦੀ ਆ, ਨਹੀਂ ਤਾਂ ਇੰਨੇ ਕੁਐਸਚਨਾਂ ਦੇ ਆਨਸਰ ਦੇ ਕੇ ਸਾਡਾ ਵੀ ਔਖਾ ਹੋ ਜਾਂਦਾ ਜੀ। ਸੋ ਬਿਲਕੁਲ ਜਾਂਦੇ ਜਾਂਦੇ ਇਹ ਵੀ ਦੱਸਦੀ ਜਾਈਏ ਵੀ ਬਹੁਤ ਸਾਰੇ ਜਿਹੜੇ ਟਰੱਕਰਸ ਆ ਅੱਜ ਜਿਹੜੇ ਕੰਮ ਵੀ ਕਰ ਰਹੇ ਆ। ਤੁਸੀਂ ਕਈ ਸਟੋਰ ਰੈਸਟੋਰੈਂਟ ਬੰਦ ਹੈਗੇ ਆ, ਕਈ ਵਾਰੀ ਪਤਾ ਨਹੀਂ ਹੁੰਦਾ, ਜਿਨ੍ਹਾਂ ਨੇ ਨਵੇਂ ਆਏ ਆ, ਥੈਂਕਸਗਿਵਿੰਗ ਪਹਿਲੀ ਆ ਉਹਨਾਂ ਦੀ। ਸੋ ਅਮਰੀਕਾ ਦੇ ਵਿੱਚ ਬਹੁਤ ਸਾਰੇ ਰੈਸਟੋਰੈਂਟ ਜਾਂ ਤਾਂ ਸਾਰਾ ਦਿਨ ਹੀ ਬੰਦ ਆ, ਜਾਂ ਫਿਰ ਉਹ 4 ਵਜੇ ਤਾਈਂ ਓਪਨ ਹੁੰਦੇ ਆ, ਦੁਪਹਿਰ ਤਾਈਂ। ਏਦਾਂ ਹੀ ਗਰੋਸਰੀ ਸਟੋਰ ਆ। ਸੋ ਜਿਹੜੇ ਟਰੱਕਰਸ ਸੁਣ ਰਹੇ ਆ ਸਾਨੂੰ, ਜਾ ਰਹੇ ਆ ਕੰਮ ਤੇ ਆ, ਤੇ ਆਪਣੇ ਖਾਣ ਪੀਣ ਦਾ ਪ੍ਰਬੰਧ ਜ਼ਰੂਰ ਦੇਖ ਲਿਓ। ਜੇ ਉਹਨਾਂ ਨੇ ਘਰੋਂ ਬਾਹਰ ਰਹਿਣਾ ਹੈਗਾ ਵੀ ਹਾਂ ਉਸ ਟਾਈਮ ਦੇ ਲਈ ਤੁਹਾਡੇ ਕੋਲ ਰੈਸਟੋਰੈਂਟ ਦਾ ਸਮਾਨ ਜਿਹੜਾ ਆ ਡਿਨਰ ਦਾ ਜਾਂ ਹੋਰ ਉਹ ਹੈਗਾ ਆ ਜਾਂ ਨਹੀਂ, ਕਿਉਂਕਿ ਮੈਜੋਰਿਟੀ 'ਚ ਥੈਂਕਸਗਿਵਿੰਗ ਵਾਲੇ ਦਿਨ ਰੈਸਟੋਰੈਂਟ 4 ਵਜੇ ਤੋਂ ਬਾਅਦ ਬੰਦ ਹੋ ਜਾਂਦੇ ਆ। ਜੀ ਰਮਨ ਜੀ। ਜੀ ਬਿਲਕੁਲ ਜੀ। ਜਿੰਨੇ ਵੀ ਆਪਣੇ ਟਰੱਕਰ ਇਸ ਵੇਲੇ ਬਾਹਰ ਹੈਗੇ ਆ, ਜਾਂ ਜਿੰਨੇ ਵੀ ਆਪਣੀਆਂ ਫੈਮਿਲੀ ਫਰੈਂਡਸ ਹੈਗੇ ਆ, ਸਾਰਿਆਂ ਨੂੰ ਇਹੋ ਹੀ ਆ ਕਿ ਡਰਾਈਵ ਸੇਫ ਤੇ ਡਰਿੰਕ ਐਂਡ ਡਰਾਈਵ ਨਾ ਕਰੋ, ਤੇ ਜਿਹੜਾ ਟਾਈਮ ਹੈਗਾ ਆ ਉਹਨੂੰ ਵੈਲ ਸਪੈਂਡ ਕਰੋ। ਤੇ ਜਿਹੜੇ ਆਪਣੇ ਬਾਹਰ ਡਰਾਈਵਰਸ ਹੈਗੇ ਆ, ਜੇ ਤੁਸੀਂ ਆਪਣੀ ਫੈਮਿਲੀ ਤੱਕ ਅੱਜ ਪਹੁੰਚ ਸਕਦੇ ਹੈਗੇ ਆ ਸੇਫਲੀ, ਤਾਂ ਜ਼ਰੂਰ ਆਪਣੀ ਫੈਮਿਲੀ ਦੇ ਵਿੱਚ ਸੇਫਲੀ ਪਹੁੰਚੋ। ਸਾਰਿਆਂ ਨੂੰ ਬਿਲਕੁਲ ਹੈਪੀ ਥੈਂਕਸਗਿਵਿੰਗ ਜੀ। ਜੀ। ਸੋ ਇਹ ਵੀ ਦੱਸਦੇ ਜਾਈਏ, ਆਪਾਂ ਪਿਛਲੇ 2 ਦਿਨਾਂ 'ਚ ਖਬਰ ਸਾਂਝੀ ਕੀਤੀ ਸੀ ਵੀ ਪੂਰੇ ਅਮਰੀਕਾ 'ਚ 55 ਮਿਲੀਅਨ ਲੋਕ ਅੱਜ ਕੱਲ ਤੇ ਇਹ 2-3 ਦਿਨ ਉਹਨਾਂ ਨੇ ਡਰਾਈਵ ਕਰਨਾ ਆ। ਸੋ ਟਰੱਕਰਸ ਦੀ ਤਾਂ ਚਲੋ ਕੰਮੀ ਜੋਬ ਹੀ ਇਹ ਹੈ ਡਰਾਈਵ ਕਰਨਾ, ਸੋ ਬੜੇ ਧਿਆਨ ਦੇ ਨਾਲ ਚਲਾਓ। ਤੇ ਇਹਨਾਂ ਦਿਨਾਂ ਦੇ ਵਿੱਚ ਪੁਲਿਸ ਵੀ ਬਹੁਤ ਜ਼ਿਆਦਾ ਹੁੰਦੀ ਆ, ਕਿਉਂਕਿ ਲੋਕ ਕਈ ਵਾਰੀ ਡਰਿੰਕ ਕਰਕੇ ਡਰਾਈਵ ਕਰਦੇ ਆ, ਜੋ ਕਿ ਕਰਨਾ ਨਹੀਂ ਚਾਹੀਦਾ। ਸੋ ਬੜੇ ਧਿਆਨ ਨਾਲ ਜਾਓ। ਕੈਲੀਫੋਰਨੀਆ ਦੇ ਵਿੱਚ 7 ਮਿਲੀਅਨ ਲੋਕ ਡਰਾਈਵ ਕਰ ਰਹੇ ਹੈਗੇ ਆ ਇਸ ਵੀਕਐਂਡ ਦੇ ਦੌਰਾਨ, ਤੇ ਪੂਰੇ ਅਮਰੀਕਾ 'ਚ ਕਹਿੰਦੇ ਸੀ 55 ਮਿਲੀਅਨ ਲੋਕਾਂ ਨੇ ਜਿਹੜਾ ਬਾਹਰ ਜਾਣਾ ਆਉਣਾ ਹੈਗਾ। ਜੀ ਜੀ। ਸੋ ਬਿਲਕੁਲ। ਸੋ ਇਹ ਧਿਆਨ ਜਿਹੜਾ ਜ਼ਰੂਰ ਰੱਖਿਓ। ਤੇ ਰਮਨ ਜੀ ਕੋਈ ਇਹੋ ਜਿਹੇ ਥਾਂ ਜਿੱਥੇ ਇਸ ਟਾਈਮ ਵੈਦਰ ਦੀ ਜਿਹੜੀ ਪ੍ਰੋਬਲਮ ਆ, ਮੈਨੂੰ ਲੱਗਦਾ ਬਫਲੋ ਵਾਲੇ ਪਾਸੇ ਤਾਂ ਕਾਫੀ ਬਰਫ਼ਬਾਰੀ ਜਿਹੜੀ ਉਹ ਰਹੀ ਸੀ। ਬਾਕੀ ਜੇ ਕੋਈ ਹੋਰ ਕੋਈ ਅਜਿਹੀ ਥਾਂ ਜਿੱਥੇ ਵੈਦਰ ਦਾ ਜ਼ਿਆਦਾ ਧਿਆਨ ਰੱਖਣ ਦੀ ਜ਼ਰੂਰਤ ਹੋਵੇ? ਮੋਸਟਲੀ I-80 ਦੇ ਉੱਤੇ ਜ਼ਿਆਦਾ ਟਰਬਲ ਹੁੰਦੀ ਆ ਇਹਨਾਂ ਦਿਨਾਂ ਦੇ ਵਿੱਚ, ਜ਼ਿਆਦਾ ਇਸ਼ੂਜ਼ ਹੁੰਦੇ ਆ। ਮੈਂ ਲੇਟਲੀ ਦੇਖਿਆ ਤਾਂ ਨਹੀਂ ਹੈਗਾ ਵੈਦਰ ਕੀ ਕਿਸ ਤਰ੍ਹਾਂ ਦਾ ਹੈਗਾ, ਪਰ ਡੈਫੀਨੇਟਲੀ ਜਿਹੜਾ ਸਨੋ ਵਾਲਾ ਏਰੀਆ ਹੈਗਾ, ਜਿੱਥੇ ਵੀ ਕਿਤੇ ਸਨੋ ਪਈ ਆ, ਪੈ ਰਹੀ ਹੈ ਜਾਂ ਪੈਣ ਵਾਲੀ ਆ, ਸੋ ਉਹਨਾਂ ਦੇ ਵਿੱਚ ਇਹ ਧਿਆਨ ਰੱਖਣ ਦੀ ਲੋੜ ਹੈਗੀ। I-80 ਦੇ ਉੱਤੇ ਪ੍ਰੋਬਲਮ ਹੈਗੀ ਮੇਰੇ ਖਿਆਲ। 40 ਤੇ ਤਾਂ ਅਜੇ ਮੈਂ ਕੋਈ ਐਕਸਪੀਰੀਅੰਸ ਨਹੀਂ ਕੀਤੀ ਹੈਗੀ, ਕੋਈ ਨਿਊਜ਼ ਐਸੀ ਜ਼ਿਆਦਾ ਖਤਰਨਾਕ ਨਹੀਂ ਆਈ ਹੈਗੀ, ਪਰ I-80 ਦੇ ਉੱਤੇ ਡੈਫੀਨੇਟਲੀ ਧਿਆਨ ਰੱਖੋ ਜੀ। ਤੇ ਖਾਸ ਕਰਕੇ ਜਿਹੜੇ ਨਵੇਂ ਨੇ, ਜਿਨ੍ਹਾਂ ਦੀ ਪਹਿਲੀ ਵਾਰੀ ਬਰਫ਼ ਦੇ ਵਿੱਚ ਉਹਨਾਂ ਨੇ ਡਰਾਈਵ ਕਰਨ ਦੇ ਲਈ ਜਾਣਾ ਆ, ਉਹ ਭਾਈ ਜ਼ਿਆਦਾ ਹੀ ਧਿਆਨ ਦੇ ਨਾਲ ਜਿਹੜਾ ਉਹ ਰੱਖਣ, ਕਿਉਂਕਿ ਇਹਦੇ ਮੋਰੇ ਤੁਸੀਂ ਕਿੱਦਾਂ ਦੇ ਆ, ਨਵੇਂ ਆ, ਕਿੱਦਾਂ ਸਿੱਖਿਆ, ਕਿੰਨਾ ਸਿੱਖਿਆ। ਜਿਹੜਾ ਫਸਟ ਟਾਈਮ ਐਕਸਪੀਰੀਅੰਸ ਹੁੰਦਾ ਬਰਫ਼ ਦੇ ਵਿੱਚ ਡਰਾਈਵ ਕਰਨ ਦਾ, ਟੋਟਲੀ ਡਿਫਰੈਂਟ ਆ।
ਸੋ ਸੇਫਟੀ ਦਾ ਤੇ ਉਹਦੇ ਵਿੱਚ ਧਿਆਨ ਜਿਹੜਾ ਉਹ ਤੁਹਾਨੂੰ ਜ਼ਿਆਦਾ ਰੱਖਣ ਦੀ ਜ਼ਰੂਰਤ ਰਹਿੰਦੀ ਆ। ਤੇ ਰਮਨ ਜੀ ਬਹੁਤ ਧੰਨਵਾਦ। ਹਰਜੋਤ ਜੀ ਤੁਹਾਡਾ ਵੀ ਧੰਨਵਾਦ। ਪ੍ਰੋਗਰਾਮ ਨੂੰ ਆਪਾਂ ਇੱਥੇ ਹੀ ਜਿਹੜਾ ਅੱਜ ਸਮੇਟਦੇ ਹਾਂ ਤੇ ਇੱਕ ਵਾਰੀ ਫੇਰ ਆਪਾਂ ਆਪਣੇ ਸਾਰੇ ਹੀ ਜਿਹੜੇ ਸਰੋਤਿਆਂ ਨੂੰ ਹੈਪੀ ਥੈਂਕਸਗਿਵਿੰਗ ਜਿਹੜਾ ਉਹ ਆਖਦੇ ਹਾਂ ਤੇ ਪ੍ਰਮਾਤਮਾ ਜਿਹੜਾ ਜੀ ਤੁਹਾਨੂੰ ਸਾਰਿਆਂ ਨੂੰ ਚੜ੍ਹਦੀ ਕਲਾ 'ਚ ਰੱਖੇ ਤੇ ਸਮੂਹ ਤੁਹਾਨੂੰ ਤੁਹਾਡੇ ਪਰਿਵਾਰਾਂ ਨੂੰ ਬਹੁਤ ਬਹੁਤ ਵਧਾਈ ਹੋਵੇ ਥੈਂਕਸਗਿਵਿੰਗ ਦੀ ਜੀ। ਤੇ ਹਰਜੋਤ ਜੀ ਲਈਏ ਜੀ ਫਿਰ ਆਪਾਂ ਇਜਾਜ਼ਤ ਜੀ। ਜੀ ਬਿਲਕੁਲ। ਸੋ ਰਮਨ ਜੀ ਆਪਾਂ ਪ੍ਰੋਗਰਾਮਾਂ ਦਾ ਦੱਸਦੇ ਜਾਈਏ ਹੁਣ ਤੋਂ ਬਾਅਦ ਕਿਹੜੇ ਪ੍ਰੋਗਰਾਮ ਜੀ ਚੱਲਣੇ। ਤੇ ਰਮਨ ਜੀ ਬਹੁਤ ਥੈਂਕ ਯੂ ਜੀ, ਮਿਹਰਬਾਨੀ ਤੁਹਾਡਾ ਤੇ ਥੈਂਕ ਯੂ। ਸਤਿ ਸ਼੍ਰੀ ਬਿਲਕੁਲ ਜੀ, ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਸਤਿ ਸਤਿ ਸ਼੍ਰੀ ਅਕਾਲ ਜੀ। ਤੇ ਸਾਡਾ ਜਿਹੜੇ ਇਸ ਤੋਂ ਅਗਲਾ ਪ੍ਰੋਗਰਾਮ ਆਤਮਿਕ ਆਨੰਦ ਜਿਹੜਾ ਹੈ ਉਹ ਆਵੇਗਾ, ਜਿਸ ਦੇ ਵਿੱਚ ਤੁਸੀਂ ਜਿਹੜੇ ਜੀ ਜਿਹੜੇ ਸ਼ਬਦ ਆ ਗੁਰਬਾਣੀ ਆ ਉਸ ਦੇ ਨਾਲ ਜੁੜੋਗੇ, ਆਪਣੇ ਰਿਕੁਐਸਟ ਕਰ ਸਕਦੇ ਆ। ਤੇ 11 ਤੋਂ 1 ਵਜੇ ਦੇ ਵਿੱਚ ਪ੍ਰੋਗਰਾਮ ਨਜ਼ਰੀਆ ਜਿਹੜਾ ਆ ਉਹ ਆਵੇਗਾ ਤੇ ਉਸ ਤੋਂ ਬਾਅਦ ਦੇ ਵਿੱਚ 1 ਤੋਂ ਵਜੇ ਤੋਂ 2:30 ਵਜੇ ਤੱਕ ਕੁਝ ਗੱਲਾਂ ਕੁਝ ਗੀਤ ਤੇ 3 ਤੋਂ 4 ਵਜੇ ਦੇ ਵਿੱਚ ਪ੍ਰੋਗਰਾਮ ਜਿਹੜਾ ਸਾਂਝੀ ਸਾਥ ਹੁੰਦਾ ਆ ਤੇ 4 ਤੋਂ 5:30 ਵਜੇ ਦੇ ਵਿੱਚ ਇਤਿਹਾਸ ਦੇ ਵਿੱਚ ਰੋਖੇ 'ਚੋਂ ਪ੍ਰੋਗਰਾਮ ਹੋਊਗਾ ਤੇ 5:40 ਦੇ ਉੱਤੇ ਪ੍ਰੋਗਰਾਮ ਹੁੰਦਾ ਹੈ ਜੀ ਅਪਡੇਟ ਕੈਲੀਫੋਰਨੀਆ। 6 ਤੋਂ 8 ਗੁਰਬਾਣੀ ਦੇ ਪ੍ਰੋਗਰਾਮ ਤੇ 8:30 ਵਜੇ ਪ੍ਰੋਗਰਾਮ ਪੇਸ਼ ਕੀਤਾ ਜਾਊਗਾ ਤੁਹਾਡੇ ਲਈ ਖਬਰ ਜਿਹੜਾ ਜੀ ਖਬਰ ਤੇ ਨਜ਼ਰ ਦੀਪਕ ਸ਼ਰਮਾ ਹੁਣਾਂ ਦੇ ਨਾਲ। ਤੇ ਇੱਦਾਂ ਹੀ ਜਿਹੜਾ ਪੰਜਾਬੀ ਰੇਡੀਓ ਦੇ ਉੱਤੇ ਪ੍ਰੋਗਰਾਮ ਚੱਲਦੇ ਰਹਿਣਗੇ। ਤੇ ਅੱਜ ਵੀਰਵਾਰ ਆ ਤੇ ਹੁਣ ਤਾਂ ਅੱਜ ਰਾਤ ਨੂੰ ਜਿਹੜਾ ਪਾਣੀ ਵਿੱਚ ਮਧਾਣੀ ਪ੍ਰੋਗਰਾਮ ਆ ਉਹ 9 ਵਜੇ ਜਿਹੜਾ ਆ ਉਹ ਪੇਸ਼ ਹੋਊਗਾ। ਥੈਂਕਸਗਿਵਿੰਗ ਦੀ ਛੁੱਟੀ ਆ, ਉਹਦੀ ਛੁੱਟੀ ਹੁੰਦੀ ਹੈ ਕਿ ਨਹੀਂ ਹੁੰਦੀ ਹੈ, ਜਾਂ ਤੁਸੀਂ ਛੁੱਟੀ ਦੇ ਨਾਲ ਸਾਰਿਆਂ ਦੇ ਨਾਲ ਇੰਜੋਏ ਕਰਨੀ ਆ ਤੇ ਤੁਸੀਂ ਜ਼ਰੂਰ ਸੁਣਦੇ ਰਹੋ ਜੀ ਇੱਦਾਂ ਹੀ ਪੰਜਾਬੀ ਰੇਡੀਓ USA ਨੂੰ। ਆਪਣਾ ਇੰਜੋਏ ਵੀ ਕਰੋ ਤੇ ਨਾਲ ਦੇ ਨਾਲ ਖਬਰਾਂ ਦੇ ਨਾਲ ਐਂਟਰਟੇਨਮੈਂਟ ਦੇ ਨਾਲ ਜਿਹੜੀ ਉਹ ਇੱਦਾਂ ਪੰਜਾਬੀ ਰੇਡੀਓ USA ਦੇ ਜੁੜੇ ਰਹੋ ਜੀ। ਜੀ ਸੋ ਇਜਾਜ਼ਤ ਲੈਂਦੇ ਮੇਰੇ ਹਰਜੋਤ ਸਿੰਘ ਵੱਲੋਂ, ਮੇਰੇ ਰਾਜਕਰਨਵੀਰ ਸਿੰਘ ਵੱਲੋਂ ਸਭ ਨੂੰ ਪਿਆਰ ਭਰੀ ਸਤਿ ਸ੍ਰੀ ਸਤਿ ਅਕਾਲ। ਸ਼੍ਰੀ ਅਕਾਲ। ਸੁਣਦੇ ਰਹੋ ਦੇਖਦੇ ਰਹੋ ਪੰਜਾਬੀ ਰੇਡੀਓ US।